छलो ओ कहंदी ए छैया मैं तेरियां ओ कहंदी ए छैया मैं तेरियां ओ ना मैं अपनी प्यो दियां ना अपने मां दियां पर ओ कहंदी ए छैया मैं तेरियां ओ कहंदी ए छैया मैं पास कर पत्थर चक्का की संग डटिया तेरा ओ ताया ओ लंगड़ा एक कंजर नु फेर लिया तू वादा ही ओ ले ताया तू किन्ने बड़ी मेरा काम हो गया ओए ओ ताया तू मेरी गल नहीं सुनता मैं तो रो सुनदा ओए ले फिर सुनना भी तेनू किन्ने बड़ी समझाया भी मैं पत्थर चट नहीं मैं पत्थर तार ओए पत्थर चट के तारा बंदा ओ ले मैं कि मैं ओ तेनू पता नहीं मैं रॉक स्टार रॉक तेरा भला आ यार मैं गल दस सवेर वेले शाम वेले आ किंग जी चक्की फिरदा रहना गलियां विच जदों तू गाने गाना ते साडे कुत्ते रोण लग पैंदे आ उधर नियाणे रोण लग पैंदे लंबड़ा इहनू पिंडों बाहर कढ मेरी लंबड़दारी मैनू कुੱਟਣ ਲੱਗ ਪੈਂਦੀ ਆ अच्छा ਉਹ ਨਹੀਂ ਪਾਲਿਆ ਲੱਗਦਾ ਮੈਨੂੰ ਇਹ ਵਾਧੂ ਦਾ ਪਰ ਤਾਂ ਇਹਦੇ ਵਿੱਚ ਅਸੀਂ ਦੇਖੀਏ ਵੀ ਇਹ ਸਾਡਾ ਸੰਤਾਪ ਆ ਕਿ ਸਾਡਾ ਜਿਹੜਾ ਸੱਭਿਆਚਾਰ ਸੀ ਸਾਡਾ ਜਿਹੜਾ ਵਿਰਸਾ ਸੀ ਇਹ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਿਗਾੜ ਲਿਆ ਬਿਲਕੁਲ ਹੁਣ ਇਹ ਜਿੱਦਾਂ ਇਹਨੇ ਰੌਕ ਸਟਾਰ ਦੀ ਗੱਲ ਕੀਤੀ ਪੰਜਾਬੀ ਵਿੱਚ ਉਹਦਾ ਨਾਂ ਰੱਖ ਲਿਆ ਪੱਥਰਦਾਰ ਹੈਨਾ ਅਸੀਂ ਇਸ ਗੱਲ ਤੋਂ ਪ੍ਰਭਾਵਿਤ ਹੋ ਗਏ ਪੱਛਮੀਕਰਨ ਹੋ ਗਏ ਪੱਛਮੀਕਰਨ ਦੇ ਵਿੱਚ ਜੋ ਸਾਡਾ ਰਵਾਇਤੀ ਸੰਗੀਤ ਸੀ ਉਹਨੂੰ ਤਾਂ ਅਸੀਂ ਬਿਲਕੁਲ ਹੀ ਅਵੇਸਲਾ ਕਰ ਦਿੱਤਾ ਭੁਲਾਈ ਗਏ ਇੱਕ ਤਰ੍ਹਾਂ ਦੇ ਨਾਲ ਲੋਕੀ ਇਹਦੇ ਫੈਨ ਹੋਏ ਪਏ ਆ ਆਪਾਂ ਨਹੀਂ ਸੁਣਦੇ ਹੋਰ ਬਾਬਲੀਆਂ ਛੱਡੀ ਫਿਰਦਾ ਸਾਡੇ ਜ਼ਮਾਨੇ ਜੱਟਾਂ ਵਾਲੇ ਬਾਬੇ ਹੋ ਜਾਂਦੇ ਸੀ ਓਏ ਤਾਇਆ ਤੂੰ ਪੱਥਰ ਤਾਰੇ ਨੂੰ ਐ ਨਾ ਸਮਝੀ ਅਸੀਂ ਵੱਡੇ ਵੱਡੇ ਪੱਥਰ ਚੱਟੇ ਆ ਉਹ ਮੈਨੂੰ ਜਿੰਦਾ ਹੀ ਤੇਰੀ ਜੀਭ ਵੀ ਲੰਬੀ ਹੋਈ ਲੱਗਦੀ ਉਹ ਮਾਰਚੋ ਤੈਨੂੰ ਮੈਂ ਗੱਲ ਦੱਸਦਾ ਆਪਣੇ ਜ਼ਮਾਨੇ ਦੀ ਲੰਬੜਾ ਤੂੰ ਵੀ ਸੁਣ ਲਾ ਸਾਡੇ ਜ਼ਮਾਨੇ 'ਚ ਹੁੰਦੇ ਸੀ ਕੌਣ ਵਾਲੇ ਉਹ ਦਦਾਰ ਸੋ ਵਰਗੇ ਨਰਿੰਜਨ ਸੋ ਵਰਗੇ ਉਹ ਜਿਹੜੇ ਹਿੱਕ ਦੇ ਜ਼ੋਰ ਦੇ ਨਾਲ ਨਾ ਹਿੱਕਾਂ ਲਾਉਂਦੇ ਹੁੰਦੇ ਸੀ ਸੰਗੀ ਮਾਸਟਰ ਹੁੰਦੇ ਸੀ ਕਿਤੇ ਬਹਿ ਜਾ ਇਹ ਹੁਣ ਪਤਾ ਨਹੀਂ ਕੀ ਜ਼ਮਾਨਾ ਬਦਲ ਗਿਆ ਸਾਰੇ ਜ਼ਮਾਨੇ ਨੂੰ ਕੀ ਗੋਲੀ ਲੱਗ ਗਈ ਆ ਡੱਬੇ 'ਚ ਚੱਕ ਕੇ ਤੁਰ ਪੈਂਦੇ ਆ ਤੇ ਨਾਂ ਰੱਖ ਲੈਂਦੇ ਕੋਈ ਕਹਿੰਦਾ ਮੈਂ ਪੱਥਰ ਚੱਟਵਾਂ ਕੋਈ ਕਹਿੰਦਾ ਮੈਂ ਪੱਥਰ ਤਾਰਾ ਆ ਕੋਈ ਕਹਿੰਦਾ ਮੈਂ ਨੀਲ ਤਾਰਾ ਆ ਕਿਉਂ ਲੰਬੜਾ ਲੈ ਤਾਇਆ ਮੈਂ ਵੀ ਹਿੱਕ ਦੀ ਜ਼ੋਰ ਤੇ ਕਰਨਾ ਮੈਂ ਕਿਹੜਾ ਪਿੱਠ ਦੀ ਜ਼ੋਰ ਤੇ ਕਰਨਾ ਉਹ ਲੰਬੜਾ ਉਹ ਨਾਲੇ ਮਾਸਟਰ ਤੈਨੂੰ ਪਤਾ ਹੋਣਾ ਕਹਿੰਦੇ ਆਪਣੀ ਬਹੁਤ ਹੀ ਮਸ਼ਹੂਰ ਜੋੜੀ ਆਸਟ੍ਰੇਲੀਆ ਗਾ ਕੇ ਆਈ ਆ ਮਨਜਿੰਦਰ ਆਪਣੀ ਗੁਲਸ਼ਨ ਨਹੀਂ ਆਪਣੀ ਕਦੋਂ ਹੋ ਗਈ ਮਨਜਿੰਦਰ ਤਾਇਆ ਸਾਡੇ ਪੰਜਾਬੋਂ ਵੀ ਆਪਣੀ ਹੋ ਗਈ ਅੱਛਾ ਮੈਨੂੰ ਸ਼ੱਕ ਹੀ ਪੈ ਤੇ ਨਾ ਜਾਣਦਾ ਰਖੀਲਾ ਜੀ ਮੈਨੂੰ ਪਤਾ ਲੱਗਾ ਪਾਲੀ ਮੇਰਾ ਭਤੀਜਾ ਉੱਥੇ ਆਸਟ੍ਰੇਲੀਆ ਰਹਿੰਦਾ ਉਹ ਦੱਸਿਆ ਕਹਿੰਦਾ ਬ੍ਰਿਸਬਨ ਸ਼ੋਅ ਦੇਖਣ ਗਿਆ ਸੀ ਪਰ ਕਹਿੰਦਾ ਉਹਨਾਂ ਨੇ ਚੱਕ ਕੇ ਧਮਾਲ ਭਾਤੀ ਫੜ ਕੇ ਕਹਿੰਦਾ 400-500 ਬੰਦਾ ਹੋਣਾ ਕਹਿੰਦੇ ਉੱਥੇ ਨਚਾਤਾ ਮੈਂ ਕਿਹਾ ਬਹਿ ਹੋਇਆ ਕਰਦੀ ਉਹਦੇ ਆ ਕੰਜਰਿਆ ਸਿਰ ਤੇ ਆ ਕੇ ਡੱਬਾ ਜਾ ਕੇ ਜੋੜ ਮਾਰ ਕੇ ਨਚਾ ਭੀਖ ਮੰਗਣਾ ਆਇਆ ਹੁੰਦਾ ਅਸੀਂ ਕਹਿੰਦੇ ਆ ਉਹ ਮੈਨੂੰ ਪਤਾ ਲੱਗਾ ਮਾਸਟਰ ਪਿੰਡੀ ਆ ਜਾ ਕੇ ਲੈ ਜਾਓ ਸਾਥੀ ਇਹਨੂੰ ਨਹੀਂ ਉਹਨੂੰ ਵੀ ਸਾਧ ਲੈਂਦੇ ਆ ਪਰ ਇੱਕ ਪਹਿਲਾਂ ਇਹ ਦੇਖਦੇ ਆ ਸਾਡੀਆਂ ਸੋਲੋ ਗਾਇਕੀ ਹੋ ਗਈ ਹੁਣ ਅਸੀਂ ਡਿਊਟ ਵੱਲੋਂ ਤਾਂ ਟੁੱਟੇ ਹੀ ਗਏ ਸਾਡਾ ਜਿਹੜਾ ਉਹਦੇ ਵਿੱਚ ਕੀ ਹੁੰਦਾ ਸੀ ਪਰਿਵਾਰ ਦੀ ਇੱਕ ਲੜਾਈ ਝਗੜਾ ਹੁੰਦਾ ਸਾਡੇ ਜਿਹੜੇ ਗੀਤ ਸੀ ਸਾਡਾ ਪਰਿਵਾਰਕ ਉਹਦੇ ਵਿੱਚੋਂ ਚੀਜ਼ਾਂ ਦਿੰਦੀਆਂ ਸੀ ਅਸੀਂ ਪਰਿਵਾਰ ਵੱਲੋਂ ਤਾਂ ਟੁੱਟੇ ਗਏ ਇੱਕ ਪਾਸੇ ਹਸਬੈਂਡ ਬੋਲਦਾ ਦੂਜੇ ਪਾਸੇ ਵਾਈਫ ਬੋਲਦੀ ਹੈ ਇੱਕ ਪਾਸੇ ਭਾਬੀ ਬੋਲਦੀ ਹੈ ਦੂਜੇ ਪਾਸੇ ਦਿਓਰ ਬੋਲਦਾ ਜੇਠ ਤੇ ਜਠਾਣੀ ਬੋਲਦੇ ਆ ਏਦਾਂ ਦੀਆਂ ਜਿਹੜੀਆਂ ਰਵਾਇਤੀ ਸਾਡੇ ਰਿਸ਼ਤੇ ਵੀ ਤਾਂ ਹੀ ਖਤਮ ਹੋ ਗਏ ਪਰ ਮਾਟਰਾ ਉਹ ਸਾਡੇ ਘਰ ਦਾ ਲੰਬੜਦਾਰ ਬੋਲੀ ਜਾਂਦੀ ਹੈ ਮੇਰੀ ਵਾਰੀ ਨਹੀਂ ਹੁੰਦੀ ਕਦੀ ਇਸੇ ਕਰਕੇ ਸੀ ਜਿਹੜੀ ਲੰਬੜਦਾਰੀ ਖਤਮ ਉਹ ਗਾਣੇ ਜੋ ਏਦਾਂ ਦੇ ਸੁਣਨ ਲੱਗ ਪਈ ਤਾਂ ਬੋਲਦੀ ਆ ਮੈਂ ਵੀ ਗਾਣਾ ਸੁਣਾ ਕੇ ਆਇਆ ਸੀ ਨੂੰ ਕਿਉਂਕਿ ਮੈਂ ਵੀ ਨਾ ਫਿਰ ਮੈਨੂੰ ਵੀ ਕੋਈ ਕੁੜੀ ਤਾਂ ਮਿਲੀ ਨਹੀਂ ਜੋੜੀਦਾਰ ਤੇ ਫਿਰ ਮੈਂ ਆਪ ਹੀ ਗਾ ਲੈਣਾ ਮੈਂ ਬਾਪੂ ਨੂੰ ਕਹਿ ਸਕਦੀ ਨਾ ਮੈਂ ਕੋਲਾ ਰੱਖਦੀ ਨਾ ਕਹਿ ਔਰ ਇਹਦਾ ਇੰਨਾ ਜੋਰ ਨਹੀਂ ਰਪਣਾ ਤੇ ਅੱਜ ਤਾਏ ਨੇ ਜਿੱਦਾਂ ਗੱਲ ਕੀਤੀ ਆ ਬਈ ਲੰਬੜਦਾਰਾ ਵੀ ਆਸਟ੍ਰੇਲੀਆ ਦੇ ਵਿੱਚ ਟੂਰ ਲਾਇਆ ਇਹਨਾਂ ਨੇ ਆਪਣੀ ਇਹ ਖੁਸ਼ਕਿਸਮਤੀ ਆ ਵੀ ਆਪਣੇ ਪਿੰਡ ਹੁਣ ਹੇਰੀ ਵੀ ਨਹੀਂ ਖਾਣਾ ਲਾਉਣਾ ਘੰਟੇ ਤੱਕ ਤੇ ਉਹ ਜਿਹੜਾ ਹੁਣ ਅਖਾੜਾ ਆ ਇਸ ਤੋਂ ਪਹਿਲਾਂ ਆਪਣੇ ਕੋਲ ਜੇ ਆਪਾਂ ਕਹੀਏ ਆਪਾਂ ਇੱਥੇ 7 ਵਿੱਚ ਲੈ ਆਨੇ ਆ ਆਪਣੇ ਭਰਾ ਆ ਬਲਕਾਰ ਨਖੀਲਾ ਹੁਣੀ ਉਹ ਆਉਣਗੇ ਤੇ ਆ ਕੇ ਮਨਜਿੰਦਰ ਨਾਲ ਆਪਣੀ ਗੁਲਸ਼ਨ ਆ ਤੇ ਬਹੁਤ ਵਧੀਆ ਤਾਇਆ ਖਾਸ ਤੌਰ ਤੇ ਜਿੱਦਾਂ ਤੁਸੀਂ ਪਾਲੀ ਦੀ ਗੱਲ ਕੀਤੀ ਆ ਵੀ ਇੰਨੀਆਂ ਵਧੀਆ ਰਿਪੋਰਟਾਂ ਆਈਆਂ ਬਹੁਤ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਤੋਂ ਕਦੇ ਅਸੀਂ ਸੁਣਿਆ ਨਹੀਂ ਬਈ ਕੋਈ ਬੰਦਾ ਇੰਨਾ ਨਹੀਂ ਤਾਂ ਹਰ ਵਾਰੀ ਇਹੀ ਹੁੰਦਾ ਵੀ ਰੌਲਾ ਪੈ ਗਿਆ ਇਹ ਫੈਮਿਲੀ ਸ਼ੋਅ ਨਹੀਂ ਸੀ ਪਰ ਜਿਸ ਤਰ੍ਹਾਂ ਦੀ ਫੀਡਬੈਕ ਬਾਹਰੋਂ ਆਈ ਆ ਸਾਡੇ ਕੋਲ ਵੀ ਆਪਾਂ ਚਾਹੁੰਦੇ ਆ ਵੀ ਆਪਾਂ ਸੱਤ ਵਿੱਚ ਲਿਆਈਏ ਤੇ ਉਹਨਾਂ ਤੋਂ ਸੁਣੀਏ ਤੇ ਇੱਥੋਂ ਖੜਾ ਛੜਾਈਏ ਆਪਾਂ ਬਿਲਕੁਲ ਵਿਜਾ ਲੰਬੜਾ ਕਿਆ ਸੱਤ ਲੈ ਕੇ ਆਏ ਸੱਤ ਦਾ ਮੈਂ ਲਿਆਉਣਾ ਪਰ ਪਹਿਲਾਂ ਤਾਂ ਇੱਕ ਸਵਾਲ ਦਾ ਜਵਾਬ ਹੋ ਮੈਨੂੰ ਹੁਣ ਤਾਏ ਨੇ ਜਿੱਦਾਂ ਕਿਹਾ ਵੀ ਉੱਥੋਂ ਇਹਨੂੰ ਫੋਨ ਆਉਂਦੇ ਵੀਡੀਓ ਵੀ ਆਈਆਂ ਹੋਈਆਂ ਨਾਲੇ ਕਲੀ ਕਰਾਈਓ ਆ ਉਹ ਰੰਗ ਵੀ ਮਾਰਿਆ ਤਾਂ ਉਹ ਲੰਬੜਾ
ਹੁਣ ਜੇ ਬਾਕੀ ਦੀ ਗੱਲ ਉੱਥੇ ਦਬਲਾ ਚ ਫਿਰ ਬਾਅਦ ਚ ਕਰਾਂਗੇ। ਅੱਛਾ ਆਹ ਨਹੀਂ ਮੇਰੇ ਕੋਲ ਤਾਂ ਹੋਣੀ ਕਿਹੜੀ ਤਾਂ ਹੁਣ ਤਾਏ ਨੇ ਕਿਹਾ ਕਹਿੰਦਾ ਉੱਥੇ ਬ੍ਰਿਸਬਨ ਦੇ ਸ਼ੋਅ 'ਚ 400-500 ਬੰਦਾ ਨਚਾਇਆ ਨਾ ਸਾਰੇ ਨਚਾ ਸੀ ਸਾਰੇ ਬਾਹਰ ਗਿਆ ਗੱਲ ਸੁਣ ਜਦੋਂ ਢੋਲ ਤੇ ਵੱਜਦਾ ਨਾ ਡਗਾ ਤੇ ਹਰ ਪੰਜਾਬੀ ਦਾ ਫਿਰ ਪੈਰ ਆਏ ਕਰਦਾ ਮੈਂ ਫਿਰ ਸੱਦੇ ਲਿਆਵਾਂ ਮੈਂ ਤਾਂ ਦੇਖ ਲੈਂਦੇ ਆ ਹੈ ਲੈ ਪਰ ਗੱਲ ਸੁਣ ਪੁੱਤਰਾ ਹੁਣ ਇੱਥੇ ਬਹਿ ਜਾ ਤੈਨੂੰ ਦਿਖਾ ਦਿਆਂ ਗਾਣਾ ਕੀ ਹੁੰਦਾ। ਉਹ ਗਾਣਾ ਤਾਂ ਦਾਇਆ ਦਿਖਾ ਦੀ ਪਰ ਜੇ ਤੇਰੀ ਚੱਲਦੀ ਹੈ ਮਾੜੀ ਮੋਟੀ ਮੈਨੂੰ ਸਪਾਰ ਚਲਾ ਕੇ ਨਾਲ ਝੋਲੇ ਝੂਲੇ ਚ ਪਵਾ ਕੇ ਮੈਨੂੰ ਵੀ ਆਸਟ੍ਰੇਲੀਆ ਭੇਜ ਦੀ। ਉਹ ਮੈਨੂੰ ਪਤਾ ਲੱਗਾ ਸੀ ਕਹਿੰਦੇ ਹਾਂ ਕਬੂਤਰਬਾਜੀ ਚ ਇੰਨਾ ਫਾਇਦਾ ਨਹੀਂ ਰਹਿ ਗਿਆ। ਆਹੋ ਜੇ ਨਹੀਂ ਤਾਂ ਪੁੱਛ ਲਈ ਨਾ ਦੁਨੀਆ ਨੂੰ ਦਲੇਰ ਮਹਿੰਦੀ ਨੂੰ। ਬਾਕੀ ਭਾਜੀ ਹੁਣੀ ਆਉਣ ਲੱਗਿਆ ਬਲਕਾਰ ਨੂੰ ਸੀਲਾ ਹੁਣੀ ਤੂੰ ਪੁੱਛ ਲੈਂਦੇ ਲੈ ਵੀ ਤਾਇਆ ਆ ਚੱਕੋ ਸਾਂਭੋ ਜੋੜੀ ਤੇ ਕਰੋ ਹੁਣ ਗੱਲਾਂ ਮੈਂ ਵੀ ਨੰਬਰਾਂ ਜੀ ਦਾ ਵਾਸਤਾ ਰਿਹਾ ਸੁਣਾ ਕੇ ਹੁਣ ਅੱਜ ਤਾਂ ਕੋਈ ਚੱਜ ਦਾ ਕੰਮ ਕਰ ਹੀ ਲਿਆ। ਹਾਂ ਤੇ ਤਾਇਆ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਸੱਤ ਵਾਸਤੇ ਦੋ ਆਰਮੀਆਂ ਦੋ ਪਾਰਮੀਆਂ ਦੇ ਲਈ ਇਹ ਸਾਡੇ ਕੋਲ ਪੰਜਾਬ ਦੀ ਮਸ਼ਹੂਰ ਜੋੜੀ ਦਗਾਣਾ ਜੋੜੀ ਜਿਹਦੇ ਲਈ ਅਸੀਂ ਦੱਸਦੇ ਆ ਬਲਕਾਰ ਅਣਖੀਲਾ ਭਾਜੀ ਤੇ ਮਨਜਿੰਦਰ ਗੁਲਸ਼ਨ ਜੀ ਇਹਨਾਂ ਦੀ ਜੋੜੀ ਆਸਟ੍ਰੇਲੀਆ ਚ ਧੁੰਮਾ ਪਾ ਕੇ ਆਈ ਹੈ। ਮੈਂ ਕਿਹਾ ਮੈਨੂੰ ਮੇਰੇ ਭਤੀਜੇ ਨੇ ਦੱਸਿਆ ਕਹਿੰਦਾ ਬਹਿ ਜਾ ਹੋਈ ਆ ਤੇ ਕ੍ਰੈਡਿਟ ਆਪਾਂ ਜਤਿੰਦਰ ਭਾਜੀ ਨੂੰ ਵੀ ਦੇਣਾ ਮੈਲਬੌਰਨ ਵਾਲੇ ਉਹ ਕਹਿੰਦੇ ਵੀ ਬੰਦਾ ਉਹਦਾ ਜੋ ਦੇਣ ਲੋਕਾਂ ਨੇ ਕਿਹਾ ਵੀ ਜਤਿੰਦਰ ਭਾਜੀ ਨੇ ਬਹਿ ਜਾ ਕਰਾ ਨਾਲ ਤੁਸੀਂ ਇਹ ਦੇਖੋ ਵੀ ਆ ਆਪਣੇ ਭਾਜੀ ਨਾਲ ਬੈਠੇ ਬੱਬੂ ਬਰਾੜ ਹੁਣੀ ਇਹ ਕਹਿੰਦੇ ਵੀ ਪਹਿਲੀ ਵਾਰ ਇਦਾਂ ਦਾ ਕੋਈ ਲਿਖਾਰੀ ਗਿਆ ਆਸਟ੍ਰੇਲੀਆ ਟੂਰ ਦੇ ਉੱਤੇ ਐਸੇ ਲਿਖਾਰੀ ਬੰਦੇ ਏਦਾਂ ਆ ਮਾਸਟਰਾ 300 ਤੋਂ ਵੱਧ ਗੀਤ ਦਾ ਰਿਕਾਰਡ ਹੋ ਚੁੱਕਿਆ ਇਹਦਾ ਯਾਰ ਇਹ ਬੰਦਾ ਹੁਣ ਸਾਡੇ ਵਾਲੇ ਕਹਿੰਦੇ ਕੋਠੇ ਉੱਤੇ ਕਾਂ ਮਾਰਿਆ ਧੰਨ ਬਾਬਾ ਨਾਲ ਜਗਦਾਰੀਆ ਗੀਤ ਬਣਾਉਣਾ ਪੈਂਦੇ ਬਸ ਇਹੀ ਆ ਤੇ ਹੁਣ ਖੈਰ ਬਲਕਾਰ ਭਾਜੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਿੰਡ ਹੇਰਾਂ ਦੀ ਸੱਥ ਵਿੱਚ ਆਸਟ੍ਰੇਲੀਆ ਤੋਂ ਸਿੱਧਾ ਸਾਨੂੰ ਨੰਬਰਦਾਰ ਜੀ ਨੇ ਚੱਕ ਕੇ ਲਿਆਂਦਾ ਜੀ ਸੱਥ 'ਚ। ਬੱਲੇ ਉਹ ਨੰਬਰਦਾਰ ਹਾਂ ਨੰਬਰਦਾਰ ਸਾਹਿਬ ਨੇ ਤੇ ਤਾਇਆ ਜੀ ਉਹਨਾਂ ਨਾਲ ਸਾਡੀ ਮੁਲਾਕਾਤ ਹੈ। ਤਾਇਆ ਜੀ ਦੱਸੋ ਕੀ ਹੁਕਮ ਆ ਤੁਹਾਡਾ? ਲੈ ਵੀ ਪੁੱਤਰਾ ਜੋ ਤੇਰਾ ਦਿਲ ਕਰਦਾ ਸੁਣਾਵੇ ਬਹੁਤ ਵਧੀਆ ਡੱਡੇ ਤੂੰ ਵੀ ਨਾਲ ਸੁਣਾਵੇਂਗੀ। ਇਹਨਾਂ ਦਾ ਬੜਾ ਕਾਹਦੇ ਜੋਗੇ ਜੀ ਮੈਂ ਕਿਹਾ ਫਿਰ ਤਾਂ ਨੰਦ ਬਾਜੂ। ਹਾਂਜੀ ਤਾਇਆ ਜੀ ਗੀਤ ਸੁਣਾਉਣੇ ਤੁਹਾਨੂੰ ਅਸੀਂ ਬੱਬੂ ਘੜਿਆਣਾ ਜੀ ਦਾ ਹੀ ਲਿਖਿਆ ਹੋਇਆ ਹੈ। ਹਾਂਜੀ ਸੁਣਾਓ। ਸਤਿ ਸ੍ਰੀ ਅਕਾਲ ਗਾਣੇ ਦਾ ਨਾਮ ਸੀ। ਅੱਛਾ ਜੀ ਗਾਣੇ ਦਾ ਨਾਮ ਹੀ ਸਤਿ ਸ੍ਰੀ ਅਕਾਲ। ਮੈਂ ਤਾਂ ਡਰ ਗਿਆ ਸੀ ਤਾਂ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਨਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂ ਜੀ ਤੇ ਸਾਡੇ ਵੱਲੋਂ ਵੀ ਆਸਟ੍ਰੇਲੀਆ ਦੇ ਵਿੱਚ ਘੁਮਾਉਣ ਤੇ ਸਾਡੇ ਜਤਿੰਦਰ ਭਾਜੀ ਪ੍ਰਮੋਟਰ ਸਾਹਿਬ ਸਾਡੇ ਉਹਨਾਂ ਦਾ ਬੜਾ ਧੰਨਵਾਦ ਹੈ ਤੇ ਤੁਹਾਡਾ ਉਦੋਂ ਜ਼ਿਆਦਾ ਨੰਬਰਦਾਰ ਸਾਹਿਬ ਕਿ ਤੁਸੀਂ ਸਾਨੂੰ ਇਸ ਸੱਤ ਦੇ ਵਿੱਚ ਪਿੰਡ ਹੀਰਾਂ ਦੀ ਸੱਤ ਵਿੱਚ ਲੈ ਕੇ ਆਏ। ਮੈਂ ਗਾਣਾ ਸੁਣਾਉਣ ਲੱਗੇ। ਸਤਿ ਸ਼੍ਰੀ ਅਕਾਲ। ਹੋਵੇ ਜੇ ਹੁਕਮ ਇੱਕ ਗੱਲ ਪੁੱਛੀਏ ਨੀ ਉਲਝੇ ਸਵਾਲਾਂ ਵਾਲਾ ਹੱਲ ਪੁੱਛੀਏ ਹੋਵੇ ਜੇ ਹੁਕਮ ਇੱਕ ਗੱਲ ਪੁੱਛੀਏ ਉਲਝੇ ਸਵਾਲਾਂ ਵਾਲਾ ਹੱਲ ਪੁੱਛੀਏ ਉਹ ਜਿਹੜੇ ਆ ਰਾਹ ਜੋ ਤੁਸੀਂ ਨੇ ਤਲੰਗਦੇ ਹੋ ਕਹੋ ਤਾਂ ਜੀ ਫੁੱਲ ਮੈਂ ਵਿਛਾ ਦਿਆ ਕਰਾਂ ਓਏ ਸਤਿ ਸ੍ਰੀ ਅਕਾਲ ਪਰਵਾਨ ਜੇ ਕਰੋ ਚੰਗੀ ਤੁਹਾਨੂੰ ਲੱਗੇ ਤਾਂ ਬੁਲਾ ਦਿਆ ਕਰਾਂ ਸਤਿ ਸ੍ਰੀ ਅਕਾਲ ਪਰਵਾਨ ਕਰਿਓ ਚੰਗੀ ਤੁਹਾਨੂੰ ਲੱਗੇ ਤਾਂ ਬੁਲਾ ਦਿਆ ਕਰਾਂ। ਸਾਨੂੰ ਰੱਬ ਲਾਈ ਕਰੀ ਮਾਫ ਮੁੰਡਿਆ ਨੀਤ ਤੇਰੀ ਲੱਗਦੀ ਨਾ ਸਾਫ ਮੁੰਡਿਆ ਕੋਲ ਮੋਲ ਪਾਉਂਦਾ ਫਿਰੇ ਤੂੰ ਵਜਾਰਦਾ ਪੈਗ ਜੇ ਪਵਾੜੇ ਫਿਰ ਮੈਨੂੰ ਨਾ ਕਹੀ ਨੈਣ ਦੇ ਨਿਸ਼ਲੇ ਮੇਰੇ ਡੰਗ ਮਾਰਦੇ ਇਹਨਾਂ ਕੋਲ ਚੋਬਰਾ ਵੀ ਬਚ ਕੇ ਰਹੀ ਨੈਣ ਦੇ ਨਿਸ਼ਲੇ ਮੇਰੇ ਡੰਗ ਮਾਰਦੇ ਇਹਨਾਂ ਕੋਲ ਚੋਬਰਾ ਵੀ ਬਚ ਕੇ ਰਹੀ। ਹੈਲੋ ਹਾਏ ਕਰ ਜਾਂਦਾ ਮੋਹ ਵੱਧ ਜੂ ਨੀ ਕਮਲਾ ਜਾਂ ਨਾਲੇ ਸਾਡਾ ਦਿਲ ਲੱਗ ਜੂ ਹੈਲੋ ਹਾਏ ਕਰ ਜਾਂਦਾ ਮੋਹ ਵੱਧ ਜੂ ਨੀ ਕਮਲਾ ਜਾਂ ਨਾਲੇ ਸਾਡਾ ਦਿਲ ਲੱਗ ਜੂ ਨੇੜੇ ਆਉਣ ਤੋਂ ਜੇ ਤੁਹਾਨੂੰ ਸੰਗ ਲੱਗਦੀ ਐ ਦੂਰੋਂ ਖੜਾ ਹੱਥ ਜਾ ਹਲਾ ਰਿਆ ਕਰਾਂ ਓਏ ਸਤਿ ਸ੍ਰੀ ਅਕਾਲ ਪਰਵਾਨ ਜੇ ਕਰੋ ਚੰਗੀ ਤੁਹਾਨੂੰ ਲੱਗੇ ਤਾਂ ਬੁਲਾ ਦਿਆ ਕਰਾਂ। ਜੇ ਮੈਂ ਉਂਗਲ ਫੜਾਈ ਤਾਂ ਤੂੰ ਹੱਥ ਫੜਨਾ ਬੋਲਾ ਕਰਦਾ ਲਈ ਫਿਰ ਤੰਗ ਕਰਨਾ ਤੇਰੇ ਦੇ ਮੇਰੇ ਦੇ ਹਜ਼ਾਰ ਮੈਨੂੰ ਨਿਤ ਕਿਦੀ ਮੰਨਾ ਮੈਨੂੰ ਦੱਸਦਾ ਸਹੀ ਨੈਣ ਨੇ ਨਿਸ਼ਲੇ ਮੇਰੇ ਡੰਗ ਮਾਰਦੇ ਇਹਨਾਂ ਕੋਲ ਚੋਬਰਾ ਵੀ ਬਚ ਕੇ ਰਹੀ ਓਏ ਸਤਿ ਸ੍ਰੀ ਅਕਾਲ ਪਰਵਾਨ ਕਰਿਓ ਚੰਗੀ ਤੁਹਾਨੂੰ ਲੱਗੇ ਤਾਂ ਬੁਲਾ ਦਿਆ ਕਰਾਂ।
ਤਾਇਆ ਕਿ ਸਸਤੀ ਨਾਲ ਪ੍ਰਵਾਨ ਕੀਤੀ ਕਿ ਨਹੀਂ? ਭਾਈ ਮੈਨੂੰ ਤਾਂ ਉਹ ਪੁਰਾਣੇ ਚੇਤੇ ਆ ਗਿਆ ਮੁੰਡਿਆ। ਚਲੋ ਸਾਡੇ ਜ਼ਮਾਨੇ 'ਚ ਕੋਠੇ ਟੁੱਟਣੇ ਆ ਜਾਂਦੇ ਸੀ, ਜਦੋਂ ਜੋੜੀਆਂ ਗਾਉਂਦੀਆਂ ਹੁੰਦੀਆਂ ਸੀ, ਕਦੀ ਮੁਹੰਮਦ ਰਫੀਕ, ਰਣਜੀਤ ਕੌਰ। ਭਾਈ ਤੂੰ ਪੁੱਛ ਨਾ ਭਾਈ ਮੁੰਡਿਆ ਸਵਾਦ ਲਿਆਤਾ। ਇਹ ਯਾਰ ਗਾਣਾ ਕਿਹਨੂੰ ਸਿੱਖਿਆ ਜਾਂ ਆਪਣੇ ਆਪ ਹੀ ਆ ਗਿਆ? ਇਹ ਗਾਣਾ ਲਿਖਿਆ ਤਾਂ ਬਰਾੜ ਸਾਹਿਬ ਦਾ ਜੀ, ਸਿੱਖਿਆ ਨਹੀਂ, ਆਪਣੇ ਆਪ ਤੇ ਕੁਝ ਨਹੀਂ ਆਉਂਦਾ ਜੀ। ਇਹ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਕੁੱਟ ਖਾਣੀ ਪੈਂਦੀ ਹੈ ਜੀ। ਹਾਂ ਤੇ ਫੇਰ ਆਉਂਦਾ ਹੈ। ਮੈਂ ਤਾਂ ਲੰਮਣ ਨੂੰ ਬਣਾ ਕੁੱਟਿਆ ਇਹਨੂੰ ਕੋਈ ਨਹੀਂ ਬਲਕਾਰ ਜੀ ਤਾਈ ਦੀਆਂ ਨਾ ਗੱਲਾਂ 'ਚ ਬਾਹਲਾ ਥੋੜ੍ਹੀ ਦਿਓ। ਨਹੀਂ ਇਹ ਪ੍ਰੋਗਰਾਮ ਜਦੋਂ ਆਪਣੇ ਟਾਈਮ ਸੁਣਦਾ ਹੁੰਦਾ ਸੀ ਨਾ, ਹਾਂਜੀ, ਉਦੋਂ ਬੜੀਆਂ ਕਲਕਾਰੀਆਂ ਮਾਰਦਾ, ਚੱਪਲਾਂ ਛੱਡ ਕੇ ਭੱਜਾ ਦੇਖ ਜੈਤ ਹੁੰਦੀ। ਪਰ ਤਾਇਆ ਇੱਕ ਹੋਰ ਵੀ ਆ ਵੀ ਜਿੱਦਾਂ ਬੱਬੂ ਭਾਜੀ ਨੇ ਗੀਤ ਲਿਖਿਆ, ਬੱਬੂ ਭਾਜੀ ਤੋਂ ਹੀ ਆਪਾਂ ਪੁੱਛ ਲੈਂਦੇ ਆ ਵੀ ਇਹ ਹੱਡ ਬੀਤੀ ਆ ਕਿ ਜੱਗ ਬੀਤੀ ਆ? ਹਾਂਜੀ ਬਰਾੜ ਸਾਹਿਬ ਦੱਸਿਓ। ਇਹ ਤਾਇਆ ਮੈਂ ਦੱਸਦਾ ਤੁਹਾਨੂੰ ਗੱਲ ਕੀ ਹੋਇਆ। ਆਪਾਂ ਜਦੋਂ ਵੀ ਕੋਈ ਪੰਜਾਬੀ ਇੱਕ ਦੂਜੇ ਨੂੰ ਮਿਲਦਾ ਨਾ ਤੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਵੈਸੇ ਹੁਣ ਅੱਜ ਕੱਲ ਦੇ ਜਿਹੜੇ ਬੱਚੇ ਨਾ ਛੋਟੇ ਛੋਟੇ, ਉਹਨਾਂ ਨੇ ਸਤਿ ਸ੍ਰੀ ਅਕਾਲ ਨੂੰ ਸਤਿ ਸ੍ਰੀ ਅਕਾਲ ਹੀ ਕਰਤਾ ਹਨਾ। ਇਹ ਗੱਲ ਦਾ ਜਨਮ ਆਇਆ ਹੋਇਆ ਵੀ ਜਦੋਂ ਕੋਈ ਮਿਲਦਾ ਸੀ, ਸਾਨੂੰ ਮਿਲਦਾ ਸੀ ਤਿੱਕੜੀ ਨੂੰ ਹੀ। ਜਦੋਂ ਕੋਈ ਮਿਲਣਾ ਸੀ ਜਾ ਕੇ ਅਗਲੇ ਨੂੰ ਵੀ ਕਹਿਣਾ ਸਤਿ ਸ੍ਰੀ ਅਕਾਲ ਤੇ ਅਗਲੇ ਨੂੰ ਵੀ ਕਹਿਣਾ ਸਤਿ ਸ੍ਰੀ ਅਕਾਲ। ਤੇ ਮੈਂ ਇਹ ਥੀਮ ਤੇ ਫਿਰ ਗਾਣਾ ਹੀ ਲਿਖਤਾ। ਵਾਹ ਜੀ ਵਾਹ। ਨਾਲੇ ਪੰਨ ਨਾਲੇ ਫੜੀਆਂ ਨਾਲੇ ਗਾਲੋ ਨਾਲੇ ਸਤਿ ਸ੍ਰੀ ਅਕਾਲ ਕਹੋ, ਦੋਨੋਂ ਕੰਮ ਇਕੱਠੇ। ਨਾਲੇ ਮਾਟਰਾ ਹਜੇ ਤਾਂ ਇਹ ਤਾਂ ਕਹਿੰਦੇ ਨੇ ਵੀ ਨਿਆਣੇ ਸਤਿ ਸ੍ਰੀ ਅਕਾਲ ਕਹਿੰਦੇ ਆ, ਕਹਿੰਦੇ ਵਾਲੇ ਪਤਾ ਕੀ ਕਰਦੇ ਆ, ਚੀ ਚੀ ਚੀ। ਨਹੀਂ ਇਹ ਤਾਂ ਐਸਾ ਸਹੀ ਲੈ ਦਿੰਦੇ ਆ ਨਾ। ਤੇ ਇਹ ਵੈਸੇ ਇਹ ਜਿਹੜਾ ਆਪਣਾ ਅੱਜ ਸੱਥ 'ਚ ਬੈਠਣ ਦਾ ਮਕਸਦ ਇਹ ਆ ਵੀ ਇਹਦੇ ਵਰਗੇ ਜਿਹੜੇ ਬੰਦੇ ਆ ਜਿਹੜੇ ਧੱਕੇ ਦੇ ਨਾਲ ਗਾਇਕ ਬਣੇ ਆ, ਸਿਰ ਦੇ ਉੱਤੇ ਜਟਾ ਰੱਖ ਕੇ, ਹੱਥ ਦੇ ਵਿੱਚ ਗਿਟਾਰ ਫੜ ਕੇ ਜਾਂ ਕਿੱਦਾਂ, ਬਾਅਦ ਦੇ ਵਿੱਚ ਪਿੱਛੋਂ ਆਟੋ ਕਰਕੇ, ਸੌਫਟਵੇਅਰਾਂ ਦੀ ਵਰਤੋਂ ਕਰਕੇ, ਉਹਨਾਂ ਬੰਦਿਆਂ ਨੂੰ ਇਹ ਸਿੱਖਣਾ ਚਾਹੀਦਾ ਵੀ ਆ ਸੱਥ ਵਿੱਚ ਬਹਿ ਗਏ ਆ, ਮੋਟਰ ਤੇ ਆਪਣੀ ਜਾ ਕੇ ਬਹਿ ਗਏ ਆ, ਕੋਲੇ ਇਹਨਾਂ ਦੇ ਕੋਲ ਇੱਕ ਹਾਰਮੋਨੀਅਮ, ਹਾਂਜੀ ਬਾਜਾ ਜਿਹਨੂੰ ਆਪਾਂ ਕਹਿ ਦਿੰਦੇ ਆ, ਹੋਰ ਕੋਈ ਸਾਜ਼ ਨਹੀਂ, ਹਿੱਕ ਦੀ ਜੋੜ ਤੇ ਪਾਉਂਦੇ ਆ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਸ਼ਬਦਾਵਲੀ ਆ ਬੱਬੂ ਭਾਜੀ ਨੇ ਜਿਹੜੀ ਲਿਖ ਦਿੱਤੀ ਆ, ਠੋਸ ਪੰਜਾਬੀ ਹੈ ਨਾ, ਠੋਸ ਪੰਜਾਬੀ, ਸਾਡੀਆਂ ਗੱਲਾਂ। ਤੇ ਅਲਖੀਲਾ ਸਾਹਿਬ ਹਾਂਜੀ ਜੀ ਸੁਣਾਓ ਫਿਰ ਕੋਈ ਇਹ ਗਾਣਾ ਸਾਡਾ ਬਹੁਤ ਪਸੰਦ ਕੀਤਾ ਸਾਡੇ ਸਰੋਤਿਆਂ ਨੇ। ਧੰਨਵਾਦ ਉਹਨਾਂ ਸਰੋਤਿਆਂ ਦਾ। 300 ਤੋਂ ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ। ਇਹ ਵੀ ਗਾਣੇ ਬਾਰੇ ਪੁੱਛ ਤੁਸੀਂ ਬਰਾੜ ਸਾਹਿਬ ਤੋਂ ਲਿਓ, ਗਾਣਾ ਅਸੀਂ ਗਾ ਦਿੰਦੇ ਆ। ਸੁਣਾ ਦਿਓ। ਬਾਲਾ ਹੀ ਖਤਰਨਾਕ ਆਇਆ ਇੱਕ ਸੁਪਨਾ ਮੈਨੂੰ, ਹੋ ਗਈ ਕਿਉਂ ਪਾਰੂ ਪਾਰੂ ਨੀ ਨਾ ਕਰੋ ਕੀ ਹੋ ਗਿਆ ਤੈਨੂੰ। ਸਾਡੀ ਸੀ ਲਵ ਸਟੋਰੀ ਗੱਲ ਹੀ ਕੁਝ ਹੋਰ ਬਣਾਤੀ, ਮੰਤਰੀ ਮਾਮਾ ਮੇਰਾ ਉਹਨੇ ਸਰੀਕੇ ਮਕਮਾਤੀ। ਉਹ ਸਾਰਾ ਮੈਨੂੰ ਹਾਲ ਸੁਣਾ ਦੇ ਤੂੰ ਸੁਪਨੇ ਵਿੱਚ ਡਿੱਠੇ ਦਾ। ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ। ਉਹ ਸੁਪਨਾ ਤੇਰਾ ਸੱਚ ਜੇ ਹੋ ਗਿਆ ਪਾ ਦੂੰਗਾ ਜੱਟ ਖਲਾਰੇ। ਬਚ ਕੇ ਤੂੰ ਰਹੀ ਸ਼ਕੀਨਾ ਕੱਢਦੀ ਐ ਪਤਲੋ ਹਾੜੇ। ਉਹ ਥੋੜਾ ਨਹੀਂ ਲਾਣਾ ਜਾਣਦਾ ਕਿੰਡਾ ਇਹ ਜੱਟ ਪਤੰਦਰ, ਝੂਠਾ ਜੇ ਕੇਸ ਪਵਾ ਕੇ ਭਰਾਉਣਾ ਕਰਵਾਤਾ ਅੰਦਰ। ਮੇਰਾ ਦਿਲ ਥਰ ਥਰ ਕੰਬੇ ਗੱਲ ਤਾਂ ਵਧੂਗੀ, ਜਿੱਦਣ ਜੱਟ ਬਾਹਰ ਆ ਗਿਆ 300 ਦੋ ਲੱਗੂਗੀ। ਜਿੱਦਣ ਜੱਟ ਬਾਹਰ ਆ ਗਿਆ 300 ਦੋ ਲੱਗੂਗੀ। ਮਿੱਤਰਾ ਤੈਨੂੰ ਕੈਦ ਬੋਲ ਗਈ, ਉਹ 300 ਦੋ ਲੱਗੂਗੀ। ਮਿੱਤਰਾ ਤੈਨੂੰ ਕੈਦ ਬੋਲ ਗਈ। ਵਾਹ ਕਮਾਲ ਹੀ ਯਾਰ ਕਰ ਦਿੱਤੀ ਆ। ਮੈਂ ਤਾਂ ਚਲੋ ਇਹ ਗਾਉਂਦੇ ਆ ਬੰਦੇ ਦਾ ਚੇਤਾ ਆ ਜਾਂਦਾ। ਹੁਣ ਲੰਬੜਦਾਰ ਆ 302 ਦੇ ਕਈ ਮੁਕੱਦਮੇ ਭੁਗਤ ਕੇ ਕਹਿਣ ਲੱਗਿਆ ਸੀ ਮੱਠਾ ਦੇ ਵਿੱਚ ਠੋਕ ਦਿਓ। ਨਾਲੇ ਮਾਟਰਾ ਤੂੰਗਲੀਆਂ ਕਰ ਕਰ ਮੈਨੂੰ ਟਿਚਰਾਂ ਮਾਰ ਦੇਖ ਲਾ ਤਾਇਆ ਕਹਿੰਦਾ ਬਾਜਾ ਤਾਂ ਇੱਕੋ ਹੀ ਹੁੰਦਾ ਆ। ਹੁਣ ਸਾਡੇ ਘਰ ਤਾਂ ਸਾਨੂੰ ਮੈਨੂੰ ਹੀ ਬਾਜਾ ਕਹੀ ਕਿੱਥੋਂ ਹੁੰਦੇ ਆ ਬਾਜੇ। ਤੇਰੀ ਵੱਖਰੀ ਸਟੋਰੀ ਆ ਨਾ। ਤੇਰੇ ਨਾਲ ਢੋਲਕੀ ਵੀ ਹੁੰਦੀ ਹੈ ਨਾ। ਨਾਲੇ ਛੱਡ ਤਾਂ ਬੋਲੇ ਛੱਡ ਨਹੀਂ ਕਿਉਂ ਬੋਲੇ ਹੈ। ਨਹੀਂ ਪਰ ਇਹਦੇ ਵਿੱਚ ਇਹ ਆ, ਹੁਣ ਇੱਥੋਂ ਫੇਰ ਕਹਿ ਦਿੰਦੇ ਆ ਵੀ ਬੱਬੂ ਭਾਜੀ ਵੀ ਆਪਣੇ ਲੱਗਦਾ ਲੰਬੜੇ ਰਹੇ ਆ ਪਹਿਲਾਂ। ਇਹਦੀ 302 ਬਹੁਤ ਦੇਖੀ ਆ ਹੈਨਾ। ਲੰਬੜਾ ਤੂੰ ਵੀ ਸਿੱਖ ਕੁਛ। ਉਹ ਮੈਨੂੰ ਹੈਗਾ ਮੈਂ ਅੱਜ 2 ਤਲਵਾਰਾਂ ਇਹਨਾਂ ਸਦੀਆਂ ਬੱਬੂ ਖੁੰਡੇ ਹੋਣੇ ਆ। ਆਪਣੇ ਪਿਆਰ ਜੇ ਮਿੱਠੇ ਸੋਚ ਗਏ ਤਾਂ 302 ਲੱਗੂ। ਇਹਦਾ ਮਤਲਬ ਮੁੜ ਕੇ ਬਾਹਰ ਆ ਕੇ
ਇਹ ਭਾਜੀ ਕਿੱਦਾਂ ਤੁਸੀਂ ਵੀ ਲੰਬੜਦਾਰੀ ਨਿਭਾਉਂਦੇ ਰਹੇ ਕਿੱਦਾਂ ਮਾਸਟਰ ਜੀ ਇਹ ਦੇਖੋ ਮੈਂ ਦੱਸ ਦੇਵਾਂ ਅੱਜ ਸੱਥ 'ਚ ਬੈਠੇ ਆਪਾਂ ਤੇ ਸੱਥ 'ਚੋਂ ਚੀਜ਼ਾਂ ਮਿਲਦੀਆਂ ਨੇ ਮੈਂ ਵੀ ਪਿੰਡ ਦੀ ਸੱਥ 'ਚ ਬਹਿ ਜਾਂਦਾ ਜਾ ਕੇ ਉੱਥੇ ਗੱਲਾਂ ਸੁਣੀਦੀਆਂ ਦੁਨੀਆ ਤੇ ਬੀਤਦੀਆਂ ਗੱਲਾਂ ਸੁਣੀਦੀਆਂ ਜਿਹੜਾ ਲੇਖਕ ਹੁੰਦਾ ਉਹਦੀ ਆਪਦੀ ਕਹਾਣੀ ਨਹੀਂ ਹੁੰਦੀ ਉਹ ਲੋਕਾਂ ਦੀਆਂ ਗੱਲਾਂ ਨੂੰ ਹੀ ਪਰ ਇਹ ਗਾਣੇ ਦਾ ਜਨਮ ਤੁਹਾਨੂੰ ਦੱਸਦਾ ਤਾਇਆ ਮੈਂ ਕਿਵੇਂ ਹੋਇਆ ਇਹ ਗਾਣੇ ਦਾ ਜਨਮ ਹੋਇਆ ਜਰਵਾਣੇ ਸਮਝੋ ਜਰਵਾਣੇ ਜਿਹੜੇ ਪਿੰਡਾਂ ਦੇ ਤਕੜੇ ਲੋਕ ਹੁੰਦੇ ਆ ਸਾਡੇ ਪਿੰਡ ਵੀ ਆ ਕਿੱਦਾਂ ਲੱਭੜਿਆ ਜਰਵਾਣੇ ਲੋਕਾਂ ਦੀ ਕਹਾਣੀ ਹੈ ਤੇ ਮਾੜੇ ਤੇ ਰੋਹ ਮਾਰਦੇ ਵਿਚਾਰੇ ਨੂੰ ਜਿਹੜਾ ਮਾੜਾ ਉਹਨੂੰ ਦਵਾਈ ਜਾਣ ਕੇ ਦਵਾਈ ਆਈ ਹੁੰਦਾ ਮਾਜੀ ਕੀ ਹੋਇਆ ਕਹਾਣੀ ਸੀ ਇਸ਼ਕ ਮੁਸ਼ਕ ਦੀ ਤੇ ਵੱਡੇ ਲੋਕਾਂ ਨੇ ਉਹ ਗੱਲ ਛਪਾਉਣ ਦੀ ਖਾਤਰ ਇਸ਼ਕ ਮੁਸ਼ਕ ਦੀ ਕਹਾਣੀ ਨੂੰ ਤੇ ਜਰਵਾਣੇ ਨੇ ਦਬਾ ਕੇ ਕੇਸ ਪਵਾਤਾ ਚਿੱਟੇ ਦਾ ਵਿਚਾਰੇ ਤੇ ਉਹ ਆਸ਼ਕ ਤੇ ਕੇਸ ਚਿੱਟੇ ਦਾ ਪੈ ਗਿਆ ਹੁਣ ਜਿਹਦੇ ਦੇ ਹਲਾਕਾ ਕੇਸ ਪੈ ਗਿਆ ਉਹ ਕਹਿੰਦਾ ਵੀ ਬਾਹਰ ਆ ਕੇ ਤਾਂ ਫਿਰ ਮੈਂ ਦੇਖੂੰਗਾ ਦੇਖੋ ਸੱਚਾ ਤਾਂ ਗਾਣਾ ਲਿਖਿਆ ਹੁਣ 302 ਲੱਗ ਗਈ ਤੇ ਬੇਸ਼ੱਕ ਲੱਗ ਮੈਂ ਤਾਂ ਲੰਬੜਦਾਰੀ ਦੇ ਕੋਈ ਕੇਸ ਨਹੀਂ ਪਾਇਆ ਮੈਨੂੰ ਰੋਜ਼ ਹੀ ਦੇਖਦੀ ਰਹਿੰਦੀ ਆ ਮੈਨੂੰ ਨਹੀਂ ਸਮਝ ਚਕਾ ਦੋ ਯਾਰ ਉਹਨੂੰ ਚੰਗੀ ਗੱਲ ਹੈ ਇਹ ਤਾਇਆ ਮੈਂ ਬੱਬੂ ਭਾਜੀ ਦੀ ਗੱਲ ਸਮਝ ਸਕਦਾ ਕਿਉਂਕਿ ਮੈਂ ਵੀ ਲਿਖਾਰੀ ਰਿਹਾ ਮੈਂ ਵੀ ਫਿਰ ਲਿਖਦਾ ਰਿਹਾ ਨਾ ਦਿਮਾਗ ਬਹੁਤ ਇਹਦਾ ਫਿਰ ਮੈਂ ਵੀ ਸੁਣਾ ਦੇਣਾ ਤੁਹਾਨੂੰ ਵੀ ਮੈਂ ਵੀ ਸੱਥ 'ਚ ਬੈਠਾ ਸੀ ਆਪਣੇ ਮੁੰਡਿਆਂ ਦੀ ਆਪਣੇ ਇਹ ਤਾਂ ਸਿਆਣੇ ਵਾਲੀ ਸੱਥ ਹੈ ਤੇ ਆਪਣੀ ਸੱਥ ਸੀਗੀ ਤੇ ਜਿੱਦਾਂ ਤਾਂ ਆਪਾਂ ਗੱਲ ਕਰਦੇ ਸੀ ਸ਼ਬਦਾਵਲੀ ਦੀ ਆਪਾਂ ਮਿਹਨਤ ਤਾਂਡਾ ਕਰਦੇ ਆ ਬੱਬੂ ਬਰਾੜ ਭਾਜੀ ਦਾ ਵੀ 4 ਸ਼ਬਦ ਆ ਆਪਣੇ ਬੰਦੇ ਨੂੰ ਵੀ ਦੇ ਕੇ ਜਾਵੇ ਨਾਲੇ ਤਾਂ ਕੁਛ ਸਾਨੂੰ ਵਧੀਆ ਸੁਣਨ ਨੂੰ ਮਿਲ ਜਾਵੇ ਸਾਡਾ ਹੀ ਮਾਲ ਨਤਾਰਾ ਹੋ ਜਾਵੇ ਹਾਂ ਉਹ ਭਾਜੀ ਇਹ ਬੰਦਾ ਤੁਸੀਂ ਗਾਉਣ ਵਾਲਾ ਸਮਝਦੇ ਹੋ ਤੇ ਸਾਡੇ ਕੋਲ ਤਾਂ ਇਹੀ ਕਹਿੰਦਾ ਗਾਉਣ ਕਿਉਂ ਤਾਂ ਯਾਰ ਗਾਉਣ ਵਾਲਾ ਲੱਗਦਾ ਮੈਨੂੰ ਗਾਉਣ ਵਾਲਾ ਘੱਟ ਤੇ ਸਰਕਸ ਵਾਲਾ ਬੜਾ ਲੱਗਦਾ ਸੱਤ 'ਚ ਬਿਠਾਇਆ ਜਿਹੜਾ ਮਿੰਟ ਦੀ ਜਿਹੜੀ ਤਾਇਆ ਲੈ ਕੇ ਆਇਆ ਇਦਾਂ ਦੀ ਮਾਜ਼ੀ ਰੱਖਦਾ ਗੱਡੀਆਂ ਭਾਜੀ ਮੈਨੂੰ ਉੱਥੋਂ ਗਾਣੇ ਕਾਉਂ ਲੋ ਜੀ ਮੈਨੂੰ ਗਾਣਾ ਦੇਤਾ ਤਾਂ ਉਹ ਨੰਬਰਦਾਰਾ ਗਾਣਾ ਖਰਾਬ ਹੋ ਜਾਊਗਾ ਉਹ ਤਾਂ ਮਹਿਮਾਨ ਆਇਆ ਤੂੰ ਵੀ ਆਪਦੇ ਬੰਦੇ ਨੂੰ ਬਾਂਦਰ ਕਹੀ ਜਾਂਦਾ ਤੂੰ ਦੇਖ ਲੈ ਫਿਰ ਸੱਚ ਬੋਲ ਦੇਣਾ ਚਾਹੀਦਾ ਕਦੇ ਕਦੇ ਕੋਈ ਨਾ ਤਾਇਆ ਕੋਈ ਨਾ ਜੇ ਤੁਸੀਂ ਮੇਰਾ ਸਾਥੀ ਨਹੀਂ ਆਇਆ ਅਮਲੀ ਨਹੀਂ ਤੁਹਾਨੂੰ ਦੱਸਦਾ ਠੀਕ ਹੈ ਆਹ ਗੱਲ ਹੈ ਸਰ ਇਹ ਸਾਨੂੰ ਤੇਰੇ ਤੋਂ ਪਤਾ ਲੱਗਿਆ ਵੀ ਤੇਰਾ ਸਾਥੀ ਨਹੀਂ ਕਿਹੇ ਜਾ ਕੀ ਬਾਤ ਮੈਂ ਕਿਹਾ ਬਲਕਾਰ ਜੀ ਹਾਂਜੀ ਆ ਤੁਸੀਂ ਸਤਿ ਸ੍ਰੀ ਅਕਾਲ ਵੀ ਸੁਣਾਤੀ ਹਾਂਜੀ ਦਫਾ 302 ਵੀ ਲਾਤੀ ਹਾਂਜੀ ਇਹ ਹੋ ਗਿਆ ਨੌਜਵਾਨਾਂ ਦੇ ਗੀਤ ਹਾਂਜੀ ਕੋਈ ਸਾਰੇ ਬਜ਼ੁਰਗਾਂ ਦੇ ਵੀ ਸੋਹਣਾ ਜਿਹਾ ਪਰਿਵਾਰਕ ਜਾਂ ਗੀਤ ਸੁਣਾ ਰਹੇ ਹੋ ਕੋਈ ਪੁਰਾਣਾ ਰਿਸ਼ਤੇਦਾਰ ਸੁਣਾਓ ਗੁਲਸ਼ਨ ਜੀ ਬਜ਼ੁਰਗਾਂ ਵਾਲਾ ਗੀਤ ਸੁਣਾਓ ਬਜ਼ੁਰਗ ਬੇਬੇ ਦੇ ਬਾਪੂ ਦਾ ਦੁੱਖ ਸੁੱਖ ਹੈ ਜੀ ਹਾਂ ਸੁਣਾਓ ਦੋਨੋਂ ਜਣੇ ਬੈਠੇ ਕਿਉਂਕਿ ਉਹਨਾਂ ਦੇ ਆਖੇ ਨਹੀਂ ਲੱਗ ਰਹੇ ਨਾ ਬੱਚੇ ਨਾ ਨੂੰਹਾਂ ਨਾ ਪੁੱਤ ਨਾ ਪੋਤੀਆਂ ਪੋਤੇ ਜੋ ਸਾਡਾ ਹਾਲ ਹੈ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਕੁਝ ਬੱਚੇ ਹੁੰਦੇ ਨੇ ਉਹ ਜਿਹੜੇ ਇਹੋ ਜਿਹੇ ਉਹਨਾਂ ਦੀ ਗੱਲ ਹੈ ਆਪਾਂ ਰੁੱਖੇ ਮਿੱਸੀ ਖਾ ਕੇ ਰੋਟੀ ਕਰੀਏ ਗੁਜ਼ਾਰਾ ਚੰਗਾ ਰੋਟੀ ਪਾਣੀ ਦੇਂਦੀਆਂ ਨੀ ਨੋਹਾਂ ਸਰਦਾਰਾ ਆਈ ਨੀ ਬੁੱਢੇ ਹੋ ਗਏ ਕੱਟ ਗਈ ਕਦਰ ਸਾਡੀ ਦੋਹਾਂ ਦੀ ਸਾਡੇ ਘਰ ਅੱਜ ਕੱਲ ਚੱਲੇ ਨੋਹਾਂ ਦੀ ਇਹ ਕਹਿੰਦੇ ਬੇਬੇ ਬਾਪੂ ਸਹੁਰੇ ਕਹਿੰਦੇ ਬੇਬੇ ਬਾਪੂ 2 ਦਿਨਾਂ ਦੇ ਪਰੌਣੇ ਆ 2 ਦਿਨਾਂ ਦੇ ਪਰੌਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮੱਲ ਟਾਉਣੇ ਆ ਮੁੰਡੇ ਆਖਦੇ ਬਾਪੂ ਨੇ ਕਿਹੜਾ ਮੱਲ ਟਾਉਣੇ ਆ ਹਾਕਾ ਮਾਰਦੇ ਰਹਿੰਦੇ ਆ ਕੋਈ ਪਾਣੀ ਨਾ ਫੜਾਵੇ ਉਹ ਪੋਤੇ ਪੋਤੀਆਂ ਵੀ ਕਹਿੰਦੇ ਬਾਪੂ ਐਵੇਂ ਰੌਲਾ ਪਾਵੇ ਕਹੇ ਬਦਲ ਵਿਚਾਰ ਖੋਰੇ ਤਾਂ ਇਹਨਾਂ ਦੇ ਨੀ ਪਹਿਲੀ ਜਿੱਦਾਂ ਦੀ ਕਰਾਤੀ ਆਪਾਂ ਨਾ ਇਹਨਾਂ ਦੇ ਆਪਾਂ ਚੰਗੇ ਰਹਿੰਦੇ ਪੁੱਤਾਂ ਨਾਲੋਂ ਹੁੰਦੀ ਜੇ ਕੁੜੀ ਹਾਏ ਵੇ ਹੁੰਦੀ ਜੇ ਕੁੜੀ ਨੋਆ ਕਹਿੰਦੀਆਂ ਨੇ ਦਫਾ ਹੋਵੇ ਅੜਬ ਬੁੜੀ ਮੁੰਡੇ ਆਖਦੇ ਬਾਪੂ ਨੇ ਕਿਹੜਾ ਮੱਲ ਟਾਉਣੇ ਆ ਉਹ ਨੋਆ ਕਹਿੰਦੀਆਂ ਲੜਾਕੀ ਬੜੀ ਅੜਬ ਬੁੜੀ ਕਿਆ ਬਾਤ ਪਰ ਲੰਬੜਦਾਰਾ ਆ ਸੁਣ ਲਾ ਇਹੀ ਗਾਇਕੀ ਹੁੰਦੀ ਆ ਵੀ ਸਾਡੇ ਜੋ ਪਰਿਵਾਰਾਂ 'ਚ ਹੁੰਦਾ ਉਹ ਸੁਣਾਇਆ ਜਾਵੇ
ਉਹੀ ਗਾਣੇ ਹਨਾ ਝਗੜੇ ਤਾਂ ਸਾਡੇ ਆਹ ਚੱਲਦੇ ਆ ਉਹੀ ਗਾਣੇ ਗਾਣੇ ਸਾਡੇ ਹੁੰਦੇ ਆ ਵੀ ਅਸੀਂ AK-47 ਲੈਣੀ ਆ ਅਸੀਂ ਬੰਬ ਚਲਾਉਣੇ ਆ ਆਹ ਚਲਾਉਣਾ ਹਨਾ ਆਹ ਚੀਜ਼ਾਂ ਸਾਡੇ ਘਰੇ ਹੁਣ ਆਹ ਜਿਹੜੀ ਗੱਲ ਕੀਤੀ ਇਹਨਾਂ ਨੇ ਜੇ ਹੁਣ ਆਪਣੇ ਪਿੰਡ ਵਾਲੀ ਝਾਤ ਮਾਰੀਏ ਹਾਂਜੀ ਆਪਣੇ ਪਿੰਡ 'ਚ ਕਈ ਪਰਿਵਾਰ ਹੈਗੇ ਸੱਚੀ ਮੁੱਚੀ ਇਦਾਂ ਹੀ ਆ ਹਾਂ ਬਿਲਕੁਲ ਆਪਣਾ ਪ੍ਰੇਮ ਸੋ ਵਰਗੇ ਹੁਣ ਚਾਹੇ ਸਾਰੀ ਦਿਹਾੜੀ ਵਿਚੋਂ ਬਾਹਰ ਬਿਠਾ ਦਾ ਪੇਪਰ ਥੱਲੇ ਹੈ ਕੋਈ ਜ਼ਿੰਦਗੀ ਆ ਪਾਣੀ ਵੀ ਲੋਕ ਪਾਣੀ ਨਹੀਂ ਪੁੱਛਦੀ ਕੁੜੀ ਵਿਚਾਰੇ ਹੈ ਨਹੀਂ ਸੀ ਉਹ ਦੱਸਦੇ ਆ ਪਹਿਲੋਂ ਦੇਖ ਲਾ ਕਿੰਨੀ ਸਾਡੀ ਬਦਕਿਸਮਤੀ ਆ ਪਹਿਲੋਂ ਤਾਂ ਅਸੀਂ ਢਿੱਡ ਵਿੱਚ ਜੰਮਣ ਤੋਂ ਪਹਿਲਾਂ ਕੁੜੀਆਂ ਨੂੰ ਮਾਰ ਦਿੰਦੇ ਆ ਬਾਅਦ ਦੇ ਵਿੱਚ ਵੀ ਅਸੀਂ ਰੋਂਦੇ ਆ ਵੀ ਸਾਨੂੰ ਕੁੜੀ ਚਾਹੀਦੀ ਆ ਹੁਣ ਪ੍ਰੇਮ ਸੋ ਦੇਖ ਲਾ 3 ਮੁੰਡੇ ਆ ਜਾਂਦੇ ਤੇ ਹੁਣ ਘਰ ਕੋਈ ਵੀ ਰੱਖਦਾ ਆਹ ਗੱਲ ਇਸ ਤਰ੍ਹਾਂ ਕੀਤੀ ਆ ਹੋਰ ਗੱਲ ਇਹਦੇ ਵਿੱਚ ਸੁਣਨ ਵਾਲੀ ਇਹ ਆ ਵੀ ਅਜੋਕੇ ਗਾਇਕ ਕਾਹਤੇ ਨਹੀਂ ਇਹ ਗੱਲਾਂ ਕਰਦੇ ਅਜੋਕੇ ਗੀਤਕਾਰ ਜਿਹੜੇ ਆ ਸੋ ਕਾਲਡ ਉਹ ਕਾਹਤੇ ਨਹੀਂ ਇਹ ਗੱਲਾਂ ਕਰਦੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਤਾਂ ਹੋ ਰਿਹਾ ਹੁਣ ਅਸੀਂ ਆ ਜਿਹੜਾ ਸੁਣਦੇ ਆ ਹੁਣ ਭਾਜੀ ਦਾ ਉਧਰ ਵੀ ਟਾਈਮ ਹੋਇਆ ਹੋਣਾ ਪਰ ਅਸੀਂ ਸਾਡੇ ਕੋਲ ਚਲੋ ਬੈਠੇ ਆ ਪਰ ਗੱਲ ਇਹ ਆ ਵੀ ਕਿਉਂ ਸਾਨੂੰ ਚੰਗੇ ਲੱਗਦੇ ਅਸੀਂ ਕਹਿੰਦੇ ਇੱਥੇ ਬੈਠੇ ਰਹੀਏ ਇਹ ਸਾਡੀਆਂ ਗੱਲਾਂ ਕਰਦੇ ਮਾਸਟਰ ਜੀ ਮੈਂ ਤੁਹਾਨੂੰ ਦੱਸਾਂ ਕਿ ਸਿਆਣੇ ਕਹਿੰਦੇ ਨੇ ਤਾਇਆ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ ਜੇ ਇਹੋ ਜਿਹੇ ਗਾਣੇ ਗਾਉਣੇ ਨਾ ਤੇ ਆਹ ਜਲੂਸ ਦਾ ਨਹੀਂ ਕੱਢਣਾ ਪੈਣਾ ਸਾਡਾ ਪਹਿਰਾਵਾ ਸਾਦੇ ਗਾਣੇ ਇਹ ਸੋਹਣੇ ਲੱਗਦੇ ਆ ਤੇ ਜੇ ਇਹਨੇ ਇਹ ਗਾਣਾ ਗਾਉਣਾ ਹੋਵੇ ਤੇ ਇਹਦਾ ਗੀਤ ਦਾ ਸੱਤਿਆਨਾਸ਼ ਕਰ ਦੂਗਾ ਉਹਦੇ ਗਾਣੇ ਸੁਣ ਕੇ ਵੇ ਬਹੁਤ ਵਧੀਆ ਨੇ ਬਹੁਤ ਵਧੀਆ ਇਹਦੇ ਗਾਣੇ ਸੁਣਨ ਵਾਲੇ ਚਿੱਟਾ ਖਾਣ ਵਾਲੇ ਆ ਉਹੀ ਸੁਣਦੇ ਆ ਆਇਆ ਜੀ ਅਸੀਂ ਆਸਟ੍ਰੇਲੀਆ ਟੂਰ 'ਚ ਵੀ ਆਪਣੀ ਲੁੱਕ ਪੰਜਾਬੀ ਰੱਖੀ ਹੈ ਨਹੀਂ ਬਹੁਤ ਵਧੀਆ ਅਸੀਂ ਜੋ ਪੰਜਾਬ 'ਚ ਪਾਇਆ ਉਹੀ ਅਸੀਂ ਆਸਟ੍ਰੇਲੀਆ ਦੀਆਂ ਸਟੇਜਾਂ ਤੇ ਵੀ ਉਹਨਾਂ ਦੀ ਸੂਟ ਉਹਨਾਂ ਦੀ ਜੁੱਤੀ ਉਹਨਾਂ ਦਾ ਪਰਾਂਦਾ ਸਿਰਫ ਪੰਜਾਬੀ ਲੁੱਕ ਰੱਖ ਕੇ ਗਾਇਆ ਅੱਛਾ ਤੂੰ ਮੈਨੂੰ ਇਹ ਦੱਸ ਹਾਂਜੀ ਹੁਣ ਤੂੰ ਆਸਟ੍ਰੇਲੀਆ ਜਾ ਕੇ ਆਈ ਆ ਪਤਾ ਨਹੀਂ ਹਫਤਾ 2 ਹਫ਼ਤੇ ਜਾ ਰਹੀ ਆ ਇਹ ਤਾਂ ਇੰਡੀਆ ਦੀ ਹੈ ਜੀ ਸਾਡੇ ਇੰਡੀਆ 'ਚ ਵੀ ਬਹੁਤ ਕੁਛ ਹੈ ਤੈਨੂੰ ਆਸਟ੍ਰੇਲੀਆ ਕਿੱਦਾਂ ਲੱਗਾ ਜਿਹੜੇ ਆਪਣੇ ਲੋਕੀ ਉੱਥੇ ਜਾ ਕੇ ਵਸੇ ਆ ਜ਼ਿਆਦਾਤਰ ਤਾਂ ਨੌਜਵਾਨ ਮੁੰਡੇ ਕੁੜੀਆਂ ਹੀ ਆ ਜੀ 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 ਉਹ ਆਪਣੇ ਮੁੰਡੇ ਕੁੜੀਆਂ ਉੱਥੇ ਕਿੱਦਾਂ ਲੱਗੇ ਤੁਹਾਨੂੰ ਜੀ ਬਹੁਤ ਵਧੀਆ ਲੱਗੇ ਆ ਸਾਨੂੰ ਜਿੰਨੀਆਂ ਵੀ ਕੁੜੀਆਂ ਮਿਲੀਆਂ ਜਿੰਨੀਆਂ ਭੈਣਾਂ ਮਿਲੀਆਂ ਸਾਰੀਆਂ ਪੰਜਾਬੀ ਸੂਟ ਪਾ ਕੇ ਮਿਲਦੀਆਂ ਸੀ ਅੱਛਾ ਹੁਣ ਪਤਾ ਨਹੀਂ ਸਾਨੂੰ ਇੰਪ੍ਰੈਸ ਕਰਨ ਵਾਲੀਆਂ ਪਾਉਂਦੀ ਸੀ ਪਰ ਸਾਨੂੰ ਤਾਂ ਬਹੁਤ ਪਿਆਰ ਕੀਤਾ ਸਾਰੇ ਪੰਜਾਬੀਆਂ ਨੇ ਮੁੰਡਿਆਂ ਨੇ ਨੌਜਵਾਨਾਂ ਨੇ ਥੋੜੇ ਅੱਗੇ ਬਜ਼ੁਰਗਾਂ ਨੇ ਬੱਚਿਆਂ ਨੇ ਹਰ ਇੱਕ ਨੇ ਸਾਨੂੰ ਬਹੁਤ ਪਿਆਰ ਕੀਤਾ ਤੁਹਾਨੂੰ ਫਿਰ ਜ਼ਿਆਦਾ ਫਰਕ ਕੀ ਲੱਗਾ ਇੰਡੀਆ ਵਿੱਚ ਖਾਣਾ ਲਾਉਣ ਜਾਂ ਆਸਟ੍ਰੇਲੀਆ 'ਚ ਖਾਣਾ ਲਾਉਣ ਨੂੰ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਕਿਹੜੀ ਜਗ੍ਹਾ ਚੰਗੀ ਲੱਗੀ ਤੁਹਾਨੂੰ ਜੀ ਸਾਡੇ ਉੱਥੇ 8-9 ਸ਼ੋਅ ਸੀਗੇ ਅੱਛਾ ਜਤਿੰਦਰ ਭਾਜੀ ਨੇ ਅਲੱਗ-ਅਲੱਗ ਜਗ੍ਹਾ ਤੇ ਪੂਰਾ ਆਸਟ੍ਰੇਲੀਆ ਘੁਮਾਇਆ ਸਾਨੂੰ ਜੀ ਹਰ ਇੱਕ ਜਗ੍ਹਾ ਤੇ ਸਾਨੂੰ ਬੇਹੱਦ ਪਿਆਰ ਮਿਲਿਆ ਸਾਨੂੰ ਤਾਂ ਇਹ ਲੱਗਿਆ ਪਤਾ ਨਹੀਂ ਕਿਉਂ ਵੀ ਅਸੀਂ ਪੰਜਾਬ 'ਚ ਗਾ ਰਹੇ ਹਾਂ ਲੋਕਾਂ ਦਾ ਪਿਆਰ ਹੀ ਇੰਨਾ ਸੀ ਔਰ ਬਹੁਤ ਕੁੜੀਆਂ ਨੇ ਸਾਰੀਆਂ ਨੇ ਬਹੁਤ ਇੰਜੋਏ ਕੀਤਾ ਨਾਲ ਭੰਗੜਾ ਪਾਉਂਦੀਆਂ ਸੀ ਗਿੱਧਾ ਪਾਉਂਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਜ਼ਿਆਦਾ ਫਰਕ ਨਹੀਂ ਲੱਗਿਆ ਹਾਂਜੀ ਚਲੋ ਸ਼ੁਕਰ ਹੈ ਪਾਇਆ ਨਹੀਂ ਉੱਥੇ ਇਹਨੇ ਲੰਬਾ ਹੀ ਹੋਣਾ ਸੀ ਲੋਕ ਕੁੜੀਆਂ ਮੁੰਡਿਆਂ ਨਹੀਂ ਹੈਗਾ ਲੋਕ ਤਾਂ ਇਹ ਜਿਆ ਅਸੀਂ ਉੱਥੇ ਗਾਣੇ ਗਾ ਕੇ ਨਾਲ ਸੁਨੇਹੇ ਵੀ ਦੇ ਕੇ ਆਏ ਆ ਅੱਛਾ ਅਸੀਂ ਕਹਿ ਕੇ ਆਏ ਸਪੈਸ਼ਲ ਜਿਹੜੇ ਆਸਟ੍ਰੇਲੀਆ ਵਾਲੇ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੇ ਨਵੇਂ ਛੋਟੇ ਛੋਟੇ ਬੱਚੇ ਆ ਅੱਛਾ ਉਹਨਾਂ ਦੇ ਮਾਪਿਆਂ ਨੂੰ ਕਹਿ ਕੇ ਆਏ ਆ ਕਿ ਇਹਨਾਂ ਨੂੰ ਪੰਜਾਬੀ ਮਾਂ ਬੋਲੀ ਜ਼ਰੂਰ ਸਿਖਾਇਓ 35 ਅੱਖਰੀ ਇਹਨਾਂ ਨੂੰ ਯਾਦ ਹੋਣੀ ਚਾਹੀਦੀ ਹੈ ਸਾਡੇ ਗੁਰੂਆਂ ਦਾ ਨਾਂ ਉਹਨਾਂ ਦਾ ਇਤਿਹਾਸ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਪੁਰਖੇ ਸੀ ਉਹ ਕਿਹੋ ਜਿਹੇ ਸੀ ਸਾਡਾ ਇਤਿਹਾਸ ਕੀ ਹੈ ਤੇ ਜਿਹੜੀਆਂ ਕੁੜੀਆਂ ਸਾਡੀਆਂ ਤਾਂ ਉੱਥੇ ਆਈਲੈਟਸ ਕਰਕੇ ਗਈਆਂ ਬਾਹਰ ਬਹੁਤ ਕੁੜੀਆਂ ਗਈਆਂ ਬੜੇ ਮੁੰਡੇ ਗਏ ਮੈਂ ਉਹਨਾਂ ਤੇ ਗਾਣਾ ਲਿਖਿਆ ਉੱਥੇ ਜਿਨ੍ਹਾਂ ਨੇ ਜਾਣਾ ਉਹਨਾਂ ਤੇ ਜਿਨ੍ਹਾਂ ਨੇ ਆਸਟ੍ਰੇਲੀਆ ਹੁਣ ਜਾਣਾ ਨਾ ਉਹਨਾਂ ਦਾ ਕੀ ਲੱਗਦਾ ਮਾਸਟਰ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸੁਣਾਵਾਂ ਇੱਕ ਲਾਈਨ ਆਇਆ ਸੁਣਿਓ ਕਹਿੰਦਾ ਆਈਲੈਟਸ ਕਰਕੇ ਬਾਹਰ ਜਾਂਦੀ ਉਹ ਕੁੜੀਓ ਨਹੀਂ ਆਈਲੈਟਸ ਕਰਕੇ ਬਾਹਰ ਜਾਂਦੀ ਉਹ ਕੁੜੀਓ ਨਹੀਂ ਤੁਹਾਨੂੰ ਹੋਣ ਮੁਬਾਰਕਾਂ ਤਰੱਕੀਆਂ ਦੇ ਰਾਹ ਤੁਰਿਓ ਨਹੀਂ ਪਰ ਇੱਕ ਬੇਨਤੀ ਹੈ ਤੁਹਾਨੂੰ ਪਰ ਇੱਕ ਬੇਨਤੀ ਹੈ ਤੁਹਾਨੂੰ ਵੀਰਾਂ ਦਾ ਮਾਣ ਨਾ ਕਰ ਦਿਓ ਸ਼ਮਸ਼ਾਨ ਭਾਵੇਂ ਸਾਰੀ ਦੁਨੀਆ ਨੂੰ ਘੁੰਮ ਆਇਓ ਪਰ ਬਾਬਲ ਦੇ ਸ਼ਮਲੇ ਨੂੰ ਭੈਣ ਬਣ ਕੇ ਦਾਗ ਨਾ ਲਾਇਓ ਬਹੁਤ ਵਧੀਆ ਦਾਗ ਨਾ ਲਾਇਓ ਬਰਾੜ ਸਾਹਿਬ ਨਾ ਮੈਨੂੰ ਇੱਕ ਨਾ ਜਿਹੜੇ ਆਪਣੇ ਪੰਜਾਬੀ ਗੀਤਕਾਰ ਆ ਹਾਂਜੀ ਆਪਾਂ ਨਹੀਂ ਕਹਿੰਦੇ ਚੰਗੇ ਆ ਜਾਂ ਮਾੜੇ ਆ ਮੈਨੂੰ ਸ਼ਿਕਾਇਤ ਹੀ ਇੱਕ ਬਹੁਤ ਰਹਿੰਦੀ ਆ ਹੁਣ ਤਾਂ ਮੇਰੀ ਲੰਬੜਦਾਰੀ ਨੂੰ ਮੇਤੋਂ ਸ਼ਿਕਾਇਤ ਰਹਿੰਦੀ ਆ ਪਰ ਮੈਨੂੰ ਤੁਹਾਡੇ ਗੀਤਕਾਰਾਂ ਦੇ ਵਿੱਚ ਸ਼ਿਕਾਇਤ ਰਹਿੰਦੀ ਆ ਦੱਸੋ ਕਾਰਨ ਤੁਹਾਡੀ ਬਹੁਤ ਖੂਬਸੂਰਤ ਹੈ ਮੈਨੂੰ ਪਤਾ ਪਰ ਮੈਂ ਜਿਹੜੀ ਹਿਸਾਬ ਜਿਹਾ ਲਾ ਕੇ ਦੇਖਿਆ ਆਪਣੇ ਲੰਬੜਦਾਰੀ ਦੇ ਹਿਸਾਬ ਨਾਲ ਵੀ ਤੁਸੀਂ ਜਿਹੜੇ ਨਾ ਛੋਟੇ ਆਪਣੇ ਬੱਚੇ ਆ ਜਿੱਦਾਂ 4-5 ਸਾਲ ਦੇ 12-13 ਸਾਲ ਤੱਕ ਦੇ ਉਹਨਾਂ ਲਈ ਤੁਹਾਡੀ ਕਲਮ ਨਹੀਂ ਚੱਲਦੀ ਲਿਖਦੇ ਨਹੀਂ ਤੁਸੀਂ ਕੁਝ ਬਾਹਲਾ ਉਹਨਾਂ ਦੇ ਲਈ ਉਹਨਾਂ ਨੂੰ ਵੀ ਉਹੀ ਸੁਣਾਈ ਜਾਂਦੇ ਜਿਹੜੇ 18 ਸਾਲ ਵਾਲੇ 22 ਸਾਲ ਵਾਲੇ ਵੀ ਮੇਰਾ ਆ ਬੂਟ ਦੇਖ ਲਓ ਮੇਰੀ ਗੰਨ ਦੇਖ ਲਓ ਮੇਰੀ ਉਹ ਕਰ ਉਹਨਾਂ ਨੂੰ ਲੱਗਦਾ ਖਰੇ ਪੰਜਾਬੀ ਇਹੀ ਆ ਮੈਂ ਨੰਬਰਦਾਰਾ ਮੈਂ ਛੋਟਾ ਜਵਾਕਾਂ ਨੂੰ ਵੀ ਲਿਖਦਾ
ਜਿਹੜੇ ਮੈਂ ਦੱਸਦਾ ਜੀ ਤੁਹਾਨੂੰ ਸਾਡੇ ਜਿਹੜੇ ਫੈਨ ਨੇ ਉਹ 7-8 ਸਾਲ ਤੋਂ ਲੈ ਕੇ ਇਸ ਤਿੱਕੜੀ ਦੇ ਤੇ ਬਜ਼ੁਰਗ ਤਾਏ ਦੀ ਉਮਰ ਤੱਕ ਦੇ ਸਾਡੇ ਫੈਨ ਤੋਂ ਵੱਡੇ ਹੋਣਗੇ। ਪਰ ਮੈਂ ਤੂੰ ਤਾਂ ਤਾਇਆ ਛੋਟਾ ਹਲੇ ਵੱਡੇ ਬਹੁਤ ਆ। ਅੱਛਾ ਪਤਾ ਕੀ ਹੋਇਆ ਤਾਇਆ, ਲਿਖਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਗੀਤ ਉਦਾਂ ਦੇ ਵਧੀਆ ਹੋਣ ਪਰ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲਦਾ। ਇੱਥੇ ਇਹੋ ਜਿਹੇ ਕਲਾਕਾਰਾਂ ਨੂੰ ਜੇ ਸੁਣਨਗੇ ਸਾਰੇ ਤੇ ਫਿਰ ਮੇਰੇ ਵਰਗਾ ਕੀ ਲਿਖੂਗਾ। ਮੈਂ ਹੁਣ ਲਿਖਿਆ ਛੋਟਿਆਂ ਦੇ ਗੀਤ ਕਹਿੰਦਾ ਫੁੱਟਪਾਥਾਂ ਤੇ ਸੁੱਤੇ ਦੇਖੇ ਬਾਹਲੇ ਹੀ ਮੈਂ ਸ਼ਹਿਰੀ ਸਟੇਸ਼ਨਾਂ ਉੱਤੇ ਮੰਗਦੇ ਫਿਰਦੇ ਤੁਰ ਕੇ ਨੰਗੇ ਪੈਰੀ ਕੋਈ ਬੱਚਿਆਂ ਲਈ ਤੜਫ ਰਿਹਾ ਏ ਕਿਸੇ ਦਾ ਬੱਚਾ ਭਟਕ ਰਿਹਾ ਏ ਕੈਸੇ ਲਿਖਦਾ ਲੇਖ ਤੂੰ ਨੀਲੀ ਛੱਤ ਵਾਲਿਆ ਮੈਂ ਤੱਕਦਾ ਦਰਦ ਹਰੇਕ ਦਾ ਹਾਂ ਮੇਰੀ ਭੁੱਬ ਨਿਕਲ ਜੇ ਜਦ ਬੱਚਿਆਂ ਨੂੰ ਹੋਟਲਾਂ ਉੱਤੇ ਭਾਂਡੇ ਮਾਂਜਦੇ ਵੇਖਦਾ ਹਾਂ ਭੁੱਬ ਨਿਕਲ ਜੇ। ਕਿਆ ਬਾਤ ਹੈ, ਇਹ ਤਾਂ ਬਾਈ ਸੱਚੀ ਬਾਤ ਆ। ਪਹਿਲਾਂ ਤਾਏ ਵਾਲੀ ਗੱਲ ਤੇ ਮੈਨੂੰ ਰੋਕ ਆ ਗਿਆ। ਇੱਕ ਕੰਮ ਕਰ ਜੇ ਮੈਥੋਂ ਗੀਤ ਲੈਣਾ ਤੂੰ ਪਹਿਲਾਂ ਆਵਾਜ਼ ਦੇ ਕਟਾ ਕੇ ਆ ਆਵਾਜ਼ ਤਾਂ ਮੈਂ ਕਟਾਰੂ ਪਰ ਮੇਰੀ ਗੱਲ ਸੁਣ। ਪਰ ਕੰਮ ਦੀ ਆਵਾਜ਼ ਹੀ ਆਏ ਜਿਹੜੇ ਕੰਮ ਕਰਦਾ ਬਾਹਰ ਤੇ ਕਟਾ ਲਵੇ ਕੋਈ ਨਾਈ ਵਾਲੇ ਬਾਹਰ ਕੱਟਣ ਨੂੰ ਤਿਆਰ ਨਹੀਂ ਕਹਿੰਦਾ ਝਾਟਾ ਸਾਰਾ ਜੂਆ ਦਾ ਭਰਿਆ ਚੰਗਾ ਬੜਾ ਮੁੰਡਾ ਹੈ ਬਾਲ ਦੇ ਰੱਖੇ ਮੋਢੇ ਜੀ ਕਿਉਂ ਹਲਾਈ ਜਾਂਦਾ ਵਾਰੀ ਉਹ ਤਾਂ ਗਾਣਾ ਖਾ ਰਿਹਾ ਨਹੀਂ ਉਹਦੇ ਉਹਦੇ ਅੰਗ ਫਰਕ ਦੇ ਆ। ਇਹ ਤੁਹਾਨੂੰ ਪਤਾ ਨਹੀਂ ਰੌਕ ਸਟਾਰ ਅੱਛਾ ਨਵਾਂ ਸਟਾਈਲ ਹੈ। ਅੱਛਾ ਤੁਸੀਂ ਮੇਰੀ ਦਿਲ ਦੀ ਗੱਲ ਤਾਂ ਸੁਣ ਲਓ ਵੀ ਭਾਈ ਵੀ ਉਹਨਾਂ ਨੇ ਵੀ ਦਿਲ ਦੀ ਗੱਲ ਸੁਣਾਈ ਤੁਸੀਂ ਵੀ ਇਮੋਸ਼ਨਲ ਦੀ ਗੱਲ ਕਰਤੀ ਵੀ ਮੈਨੂੰ ਇੱਕ ਗੱਲ ਬੜੀ ਯਾਦ ਆਈ ਵੀ ਕੁੜੀ ਮੈਂ ਮਾਰੀ ਵੀ ਨਹੀਂ ਹਨਾ ਤੇ ਮੈਨੂੰ ਕੁੜੀ ਫੇਰ ਵੀ ਨਹੀਂ ਮਿਲਦੀ ਇਹ ਕੀ ਗੱਲ ਹੋਈ। ਮਿਲਣੀ ਤੈਨੂੰ ਫੇਰ ਵੀ ਨਹੀਂ ਮੁੰਡੇ ਜੇ ਨਾ ਹਲਾਇਆ ਕਰ ਫੇਰ ਮਿਲੂਗੀ ਜੇ ਸਹੀ ਜਿਹੜੀਆਂ ਵੱਜਦੀਆਂ ਉਹ ਬਾਹਰ ਜਾ ਵੜਦੀਆਂ ਫਿਰ ਇੱਥੇ ਤਾਂ ਭਈਆ ਰਾਣੀਆਂ ਲਿਆਉਣੀਆਂ ਪੈਣੀਆਂ ਠੀਕ ਹੈ ਕੀ ਬਾਤ ਹੈ ਬਹੁਤ ਜੀ। ਬੱਚਿਆਂ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਸਾਡਾ ਸਿੱਧੂ ਵੀਰੇ ਦੀ ਫਿਲਮ 'ਚ ਗੀਤ ਆਇਆ ਸੀ ਮੁੱਸਾ ਜੱਟ। ਸੋ ਬੱਚਿਆਂ ਨੂੰ ਉਹ ਬਹੁਤ ਪਸੰਦ ਆ। ਅਸੀਂ ਕਿਸੇ ਵੀ ਸਟੇਜ ਤੇ ਜਾਂਦੇ ਆ ਤੇ ਬੱਚੇ ਉਸ ਗੀਤ ਦੀ ਬਹੁਤ ਫਰਮਾਇਸ਼ ਕਰਦੇ ਨੇ। ਸਾਡੀਆਂ ਲਾਈਵ ਕਾਫੀ YouTube ਤੇ ਵੀਡੀਓ ਹੈਗੀਆਂ ਨੇ ਮੇਲਿਆਂ ਦੀਆਂ ਜੋ ਕਿ ਬੱਚੇ ਆ ਕੇ ਫਰਮਾਇਸ਼ ਕਰਦੇ ਨੇ ਚੱਕ ਲੈਂਦੇ। ਕਈ ਬੱਚਿਆਂ ਨੂੰ ਬੋਲਣਾ ਤੱਕ ਨਹੀਂ ਆਉਂਦਾ ਹੁੰਦਾ। ਪਿੰਡ ਜੀ ਕਾਕੜ ਕਲਾਂ ਮੇਲਾ ਸੀਗਾ ਉੱਥੇ ਛੋਟਾ ਜਿਹਾ ਬੱਚਾ ਆਇਆ ਆ ਕੇ ਕਹਿੰਦਾ ਜੀ ਗਾਣਾ ਸੁਣਾ ਦਿਓ ਪੁੱਤ ਜੱਟ ਦਾ ਜਾਨ ਹੋ ਗਿਆ। ਹੱਥ ਖਲੋ ਕੇ ਮੈਂ ਉਹਨੂੰ ਬੋਲਣਾ ਨਹੀਂ ਸੁਣਾ ਤੂੰ ਤਾਂ ਮਰਜ਼ੀ ਛੋਟਾ ਸੀ। ਮੈਂ ਚੱਕ ਕੇ ਮੈਂ ਅੱਗੇ ਕਰਤਾ ਮੈਂ ਕਿਹਾ ਪੁੱਤਰ ਜੀ ਹੁਣ ਦੱਸੋ ਕਿਹੜੀ ਫਰਮਾਇਸ਼ ਆ। ਕਹਿੰਦਾ ਜੀ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾ ਦਿਓ ਪੁੱਤ ਜੱਟ ਦਾ ਜਵਾਨ ਹੋ ਗਿਆ। ਫਿਰ ਸੁਣਾਇਆ ਉਹ ਵਾਇਰਲ ਬਹੁਤ ਹੋਇਆ। ਛੋਟਾ ਜਿਹਾ ਬੱਚਾ ਹੈ ਜਾਨੀ ਕਿ ਐਸੇ ਗੀਤ ਵੀ ਆਪਣੇ ਗਏ ਜਿਹਨਾਂ ਨੂੰ ਬੱਚੇ ਸੁਣਦੇ ਆ ਪਿਆਰ ਕਰਦੇ ਆ। ਉਹਦੇ 2 ਬੋਲ ਵੀ ਸੁਣਾ ਦਿਓ। ਸੁਣਾਉਣੇ ਦਾਦਾ ਜੀ ਤੁਹਾਨੂੰ 2 ਬੋਲ ਵੀ ਸੁਣਾਉਣੇ ਆ। ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਫਿਲਮ ਆਈ ਹੈ ਮੂਸਾ ਜੱਟ। ਉਹਦੇ 'ਚ ਆਵਾਜ਼ ਮਾਰ ਕੇ ਸਾਨੂੰ ਇਹਨਾਂ ਨੂੰ ਉਹਨਾਂ ਨੇ ਹੁਕਮ ਲਾਇਆ ਬਰਾੜ ਸਾਹਿਬ ਨੂੰ ਵੀ ਵੱਡੇ ਭਾਈ ਗਾਣਾ ਲਿਖ ਦੇ ਮੂਸਾ ਜੱਟ ਫਿਲਮ ਵਾਸਤੇ ਆ ਥੀਮ ਹੈ ਇਹਨਾਂ ਨੇ ਲਿਖਿਆ। ਫਿਰ ਮੈਂ ਉਹਨਾਂ ਨੂੰ ਸੁਣਾਇਆ ਫੋਨ ਮੈਨੂੰ ਉਹਨਾਂ ਦਾ ਆਪ ਆਇਆ ਵੀ ਵੱਡੇ ਭਾਈ ਗਾਣਾ ਲਿਖਿਆ। ਮੈਂ ਕਿਹਾ ਲਿਖਿਆ ਨਹੀਂ ਤੇ ਬਰਾੜ ਸਾਹਿਬ ਨੂੰ ਪੁੱਛਿਆ ਇਹ ਕਹਿੰਦੇ ਮੈਂ ਲਿਖਿਆ ਹੀ ਨਹੀਂ ਗਾਣਾ। ਮੈਂ ਉਹਨਾਂ ਨੂੰ ਦੱਸਿਆ ਵੀ ਗਾਣਾ ਮੈਂ ਨਹੀਂ ਦੱਸਿਆ ਉਹਨਾਂ ਨੂੰ ਵੀ ਅਜੇ ਲਿਖਿਆ ਨਹੀਂ। ਮੈਂ ਇਹਨੂੰ ਪੁੱਛਿਆ ਮੈਂ ਵੀ ਵੀਰ ਨੇ 20 ਮਿੰਟਾਂ ਦੇ ਵਿੱਚ ਗਾਣਾ ਮੰਗਵਾਇਆ। ਉਹ ਕਹਿੰਦੇ ਵੀ ਸਾਰੀ ਟੀਮ ਬੈਠੀ ਆ ਫਿਲਮ ਦੀ ਤੇ ਤੁਸੀਂ ਗਾਣਾ ਭੇਜੋ। ਫਿਰ 20 ਮਿੰਟਾਂ ਦੀ ਬਰਾੜ ਸਾਹਿਬ ਨੇ ਲਿਖਿਆ ਮੈਂ ਨਾਲ ਦੀ ਨਾਲ ਗਾ ਕੇ ਉਹਨਾਂ ਨੂੰ ਭੇਜਿਆ। ਉਹ ਗਾਣਾ ਫਿਲਮ ਦੇ ਵਿੱਚ ਰਿਕਾਰਡ ਹੈ। ਉਹਦੇ ਤੁਹਾਨੂੰ ਅਸੀਂ ਰੀਨੀ ਹੈ ਸਿੱਧੂ ਵੀਰੇ ਦੇ ਬਹੁਤ ਸਿੱਧੂ ਮੂਸੇਵਾਲਾ ਸਾਡਾ ਭਰਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਬੇਸ਼ੱਕ ਦੁਨੀਆ 'ਚ ਹੈ ਨਹੀਂ ਉਹਨਾਂ ਦੇ ਚਾਹਣ ਵਾਲਿਆਂ ਜੋ ਸਰੀਰਕ ਪੱਖੋਂ ਦੁਨੀਆ ਦੇ ਵਿੱਚ ਨਹੀਂ ਗਏ ਉਹਨਾਂ ਦੀ ਆਵਾਜ਼ ਉਹਨਾਂ ਦੀਆਂ ਯਾਦਾਂ ਉਹ ਉਹਨਾਂ ਨੂੰ ਚਾਹਣ ਵਾਲਿਆਂ ਨਾਲ ਹਮੇਸ਼ਾ ਹੀ ਜੁੜੀਆਂ ਰਹਿਣਗੀਆਂ। ਸਾਡੇ ਜਦੋਂ ਤੱਕ ਸਾਹ ਚੱਲਦੇ ਨੇ ਉਹਦੀਆਂ ਯਾਦਾਂ ਸਾਡੇ ਵਿੱਚ ਰਹਿਣਗੀਆਂ। ਸਾਡੇ ਦਿਲ 'ਚ ਧੜਕਣ ਬਣ ਕੇ ਧੜਕਣਗੀਆਂ। ਬੇਬੇ ਬਾਪੂ ਦੇ ਨਾਲ ਅਸੀਂ ਖੜੇ ਰਵਾਂਗੇ। ਅਸੀਂ ਇਹੀ ਅਰਦਾਸ ਕਰਦੇ ਰੱਬ ਅੱਗੇ ਕਿ ਰੱਬਾ ਨੂੰ ਛੋਟਾ ਜਿਹਾ ਬਣਾ ਕੇ ਉਸ ਹਵੇਲੀ 'ਚ ਦੁਬਾਰਾ ਭੇਜ ਦੇ। ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਛੱਡ ਕੇ ਗਿਆ ਪੂਰੀਆਂ ਕਰਿਆ ਕਿ ਇਹ ਸਾਡੀ ਉਸ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਦੁਆ ਹੈ। ਉਹਨਾਂ ਦੀ ਫਿਲਮ ਦਾ ਗੀਤ ਤੁਹਾਨੂੰ ਚੰਦ ਲਾਈਨਾਂ ਸੁਣਾਉਣੀ। ਆਓ ਜੀ। ਗਏ ਨੇ ਕੁੰਡੇ ਬੈਰੀ ਬਾਹੋ ਤਾਈ ਹੁੰਦੇ ਲਾ ਕੇ ਲੁਕ ਗਏ ਨੇ ਕੁੰਡੇ ਉਹ ਡਰਦਾ ਨਾ ਕੋਈ ਬਾਹਰ ਨਿਕਲੇ ਇਹ ਪਿੰਡ ਸੁਨਸਾਨ ਹੋ ਗਿਆ ਹਾਏ ਉਹ ਸੱਤ 'ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ। ਉਹ ਸੱਤ 'ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ
ਤੇ ਟਿਕਾਉਣਾ ਸੀਨੇ ਪਾੜੇ ਅੱਖ ਗਹਿਰੀ ਮੁੰਡਾ ਭੋਵਰੇ ਤੋਂ ਜ਼ਹਿਰੀ ਸੀਨੇ ਪਾੜੇ ਅੱਖ ਗਹਿਰੀ ਮੁੰਡਾ ਭੋਵਰੇ ਤੋਂ ਜ਼ਹਿਰੀ ਉਹ ਬੰਬੂ ਕੜਿਆਣਾ ਸੱਚ ਆਖਦਾ ਮੂਸਾ ਜੱਟ ਭਲਵਾਨ ਹੋ ਗਿਆ ਹਾਏ ਉਹ ਸੱਤ 'ਚ ਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਪੁੱਤ ਜੱਟ ਦਾ ਜਵਾਨ ਹੋ ਗਿਆ ਯਾਰ ਹੁਣ ਤਾਂ ਮੇਰਾ ਵੀ ਥਾਪੀ ਮਾਰਨ ਨੂੰ ਦਿਲ ਕਰਿਆ ਗਾਣਾ ਸੁਣ ਕੇ ਆਇਆ ਇੱਕ ਗੱਲ ਲਿਖੀ ਆ ਮੈਂ ਤੁਹਾਡੇ ਵਰਗੇ ਬਜ਼ੁਰਗਾਂ ਤੇ ਵੀ ਅੱਛਾ ਚੱਲ ਬਾਹਰੋਂ ਬਜ਼ੁਰਗ ਆ ਗਿਆ ਉਹਦਾ ਜਵਾਨ ਹੈ ਤਾਇਆ ਅਭੀ ਤਾਂ ਤਾਇਆ ਜਵਾਕ ਹੈ ਅਭੀ ਤਾਂ ਮੈਂ ਜਵਾਨ ਹੂੰ ਤਾਇਆ ਜਿਵੇਂ ਤੂੰ ਤੇ ਤਾਈ ਦੋਵੇਂ ਜਾਣੇ ਇਕੱਠੇ ਬੈਠੇ ਹੋ ਮੰਜੇ ਤੇ ਅੱਛਾ। ਤੇ ਗੱਲਾਂ ਕਰਦੇ ਹੋ ਜਵਾਨੀ ਵੇਲੇ ਦੀਆਂ ਏਦਾਂ ਹੋਇਆ ਇਹ ਜਿਹਾ ਵੇਖ ਕੇ ਇਹੋ ਜਿਹੇ ਜਵਾਕਾਂ ਨੂੰ ਵੇਖ ਕੇ ਤੁਹਾਨੂੰ ਗੁੱਸਾ ਜਿਹਾ ਚੜੇ ਹਨਾ ਵੀ ਇਹ ਕਿਹੜੀ ਸ਼ਕਲ ਬਣਾਈ ਇਹਨਾਂ ਨੇ ਤੇ ਫਿਰ ਤੁਸੀਂ ਤਾਈ ਨਾਲ ਕਿਵੇਂ ਗੱਲਾਂ ਕਰਦੇ ਹੋ ਮੈਂ ਇੱਕ ਚੀਜ਼ ਲਿਖੀ ਹੈ ਤੁਹਾਨੂੰ ਸੁਣਾਵਾਂ ਸੁਣਾਓ ਜੀ ਸੁਣਾਓ ਹਾਂ। ਇਹ ਤਾਂ ਜ਼ਰੂਰ ਸੁਣਾਓ ਆਇਆ ਤੂੰ ਤਾਈ ਨੂੰ ਪਤਾ ਕੀ ਕਹਿਣਾ ਹਾਂਜੀ। ਕਹਿੰਦਾ ਭਾਵੇਂ ਆ ਗਿਆ ਬੁਢਾਪਾ ਕੰਮ ਕਰਦੇ ਨਹੀਂ ਗੋਡੇ ਸੋਟੀ ਨਾਲ ਤੁਰਾਂ ਮੇਰੇ ਦੁਖਦੇ ਆ ਗੋਡੇ ਦਿਲ ਹਲੇ ਵੀ ਜਵਾਨ ਮਾਰੇ ਬੜਕਾ ਤੇ 18 ਸਾਲਾਂ ਵਾਲੇ ਕੋਲੋਂ ਨਹੀਂ ਡਰਦਾ ਤਾਇਆ ਕਹਿੰਦਾ ਗੁਜਰੀ ਜਵਾਨੀ ਨਹੀਂ ਇੱਕ ਵਾਰੀ ਆ ਮੇਰਾ ਕਬੱਡੀ ਖੇਡਣ ਨੂੰ ਜੀ ਕਰ ਫਿਰ ਤਾਈ ਪਤਾ ਕੀ ਕਹਿੰਦੀ ਹੈ ਤਾਈ ਵੀ ਘੱਟ ਨਹੀਂ ਤਾਈ ਕਹਿੰਦੀ ਭਾਵੇਂ ਆ ਗਿਆ ਬੁਢਾਪਾ ਖਦੇ ਗਿਆ ਜਵਾਬ ਦਿਲ ਵਿੱਚ ਹਾਲੇ ਵੀ ਆ ਸ਼ੌਂਕ ਬੇਹਿਸਾਬ ਚਿੱਤ ਕਰੇ ਪੀਂਘ ਝੂਟ ਝੂਟ ਕੇ ਦੇ ਮੈਂ ਪਿੱਪਲੀ ਦੇ ਟਾਣੇ ਜਰਕਾ ਜਿਵੇਂ ਚਰਖਾ ਕੱਤੀ ਦਾ ਜ ਦੱਸ ਦਿਆਂ ਇਹ ਕਿਤੇ ਮੁੜ ਕੇ ਜਵਾਨੀ ਜਾਵੇ ਮੁੜ ਕੇ ਜਵਾਨੀ ਕਿੰਨੀ ਗੱਲ ਸਹੀ ਕਹੀ ਯਾਰ ਸੱਚੀ ਮੁੱਚੀ ਉਹ ਤਾਂ ਤਾਈ ਨੂੰ ਕਿਹਾ ਨਹੀਂ ਇਹ ਤਾਂ ਕਹੀ ਤੁਹਾਨੂੰ ਕਰੀ ਬੰਦਿਆ ਜੇ ਤਾਂ ਜ਼ਰੂਰ ਸੋਚਿਆ ਯਾਰ ਕਰੀ ਜਵਾਨੀ ਆ ਜਾਏ ਤਾਇਆ ਦਾਈ ਕਹਿ ਦਿੰਦੀ ਨਹੀਂ ਅੱਗੋਂ ਡਾਂਗ ਚੱਕ ਲੈਂਦੀ ਬਰਾੜ ਸਾਹਿਬ ਮੈਂ ਨਾ ਤਾਈ ਤੋਂ ਵੈਸੇ ਡਰਦਾ ਆ ਅੱਛਾ ਸੌਂ ਉਹੇ ਦੀ ਡਰਦੇ ਤੁਸੀਂ ਨੰਬਰਦਾਰੀ ਤੋਂ ਨਹੀਂ ਨਹੀਂ ਉੱਥੋਂ ਜ਼ਿਆਦਾ ਉਹ ਖੱਬੀ ਆ ਅੱਛਾ ਤਿੱਖੀ ਬਹੁਤ ਹੈ ਨਾ ਮੈਂ ਨਾ ਤੁਹਾਨੂੰ ਪਤਾ ਨਹੀਂ ਘਰ ਦੇ ਮੂਹਰੇ ਲੰਘਣਾ ਹੁੰਦਾ ਤਾਈ ਮੈਨੂੰ ਦੇਖ ਜਾਂਦੀ ਆ ਤੇ ਮੈਂ ਨਾ ਹਿੰਦੀ 'ਚ ਇੱਕ ਵਾਰ ਫੇਰ ਇੱਕ ਗੀਤ ਲਿਖਿਆ ਸੀ ਮੈਂ 2 ਲਾਈਨਾਂ ਬਣਾਵਾਂ ਤਾਂ ਪ੍ਰਸ਼ਾਦ ਅੱਛਾ ਪ੍ਰਸ਼ਾਦ ਗੋਲਾ ਨਹੀਂ ਆ ਉਹ ਉਹੀ ਹੁੰਦਾ ਬੱਬੂ ਸਾਹਿਬ ਪ੍ਰਸ਼ਾਦ ਬਹੁਤ ਹੁੰਦਾ ਸ਼ਾਇਰੀ ਮੈਂ ਲਿਖੀ ਉਦੋਂ ਅੱਛਾ ਤਾਈ ਨਹੀਂ ਕਿਸੇ ਨੇ ਕੁਝ ਕਾਬਲ ਗਾਇਕ ਵੀ ਮੈਨੂੰ ਜੁੜਿਆ ਤੇ ਮੈਨੂੰ ਬਾਅਦ ਕਮਾਲ ਹੋ ਗਈ ਬੋਲ ਤੇਰੇ ਕਾਬਲ ਗਿਆ ਕਿ ਬੈਠਾ ਲੈ ਕਮਾਲ ਹੋ ਗਈ ਯਾਰ ਹਿੰਦੀ 'ਚ ਮੈਂ ਲਿਖਿਆ ਜੀ ਪਹਿਲੀ ਵਾਰ ਜ਼ਿੰਦਗੀ 'ਚ रेगिस्तान पर जा रहे थे आय हाय हाय रेगिस्तान मारूथल जिसे रेता होगा दक्षिण का धन्यवाद रेगिस्तान पर जा रहे थे पीछे से बेगम ने कहा भाई ने ऊँटते चढ़ती दा मेरा चैन च फंस गया पहुंच जाऊं ताही तो स्पीचां मिलदियां मैनू ताही स्पीचां मिलदियां जोन तो बाहर हो गया और मैं प्रैक्टिस ये नहीं की और ਅੱਛਾ ਮੈਨੂੰ ਇੱਕ ਵਾਰੀ ਤੂੰ ਗੱਲ ਦੱਸ ਸਾਡਾ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਹਾਂਜੀ ਆ ਜਿਹੜਾ ਤੁਸੀਂ ਗਾਉਣਾ ਸ਼ੁਰੂ ਕੀਤਾ ਇਹ ਕਦੋਂ ਸ਼ੁਰੂ ਕੀਤਾ ਮੈਂ ਤੁਹਾਡੀ ਆਵਾਜ਼ ਇਦਾਂ ਵਧੀਆ ਹੋਈ ਆ ਪੂਰੀ ਉਸਤਾਦ ਦੀਆਂ ਜਿਵੇਂ ਮਾਰਾ ਖਾਦੀਆਂ ਹੁੰਦੀਆਂ ਨਾਲੇ ਤਾਇਆ ਇਹਦੇ ਵਿੱਚ ਨਾ ਮੇਰਾ ਵੀ ਸਵਾਲ ਹੈ ਅੱਛਾ ਇਹ ਭੁੱਲ ਜਾਣਾ ਮੈਨੂੰ ਪਤਾ ਲੱਗਾ ਕਿ ਇਹਨਾਂ ਦੀ ਜਿਹੜੀ ਗਾਇਕੀ ਦਾ ਸਫ਼ਰ ਹੈ ਨਾ ਇਹ ਕੋਈ ਸੌਖਾ ਨਹੀਂ ਸੀਗਾ ਬੜੇ ਗੇੜੇ ਲੱਗੇ ਨਾ ਬਹੁਤ ਦੁੱਖ ਝੱਲੇ ਇਹਨਾਂ ਨੇ ਰਿਕਾਰਡਿੰਗਾਂ ਤੋਂ ਵੀ ਕਹਿੰਦੇ ਮੁੜ ਮੁੜ ਕੇ ਆ ਗਏ ਆ ਅੱਛਾ ਜੇ ਬਿਆਨ ਕਰ ਦਿੰਦਾ ਹੈ ਲੈ ਦੱਸੋ ਪਤਾ ਹੋਣਾ ਵੇ ਪੁੱਛਿਆ ਤਾਂ ਇਹ ਨਹੀਂ ਇਹਨਾਂ ਦੱਸਣਗੇ ਜੀ ਜੀ 1998 ਦੇ ਵਿੱਚ ਜੀ ਸਿੱਖਣਾ ਸ਼ੁਰੂ ਕੀਤਾ ਜਦੋਂ ਪਹਿਲੀ ਟੇਪ ਆ ਗਈ ਸੀ ਅੱਛਾ ਵੈਸੇ ਰਿਕਾਰਡਿੰਗ ਤੋਂ ਤਾਂ ਬਾਬਾ ਜੀ ਦੀ ਕਿਰਪਾ ਨਾਲ ਕਦੇ ਵਾਪਸ ਨਹੀਂ ਆਏ ਹਾਂ ਇਹ ਹੈ ਕਿ ਮੇਰੀ ਵੱਡੀ ਭੈਣ ਲਵਜੋਤ ਰਾਣੀ ਜੀ ਤੇ ਮੈਂ ਸੀ ਦੋਨਾਂ ਨੇ ਇਕੱਠਿਆਂ ਸਿੱਖਣਾ ਸ਼ੁਰੂ ਕੀਤਾ ਸੀ ਅਨਖੀਲਾ ਸਾਹਿਬ ਜੀ ਤੇ ਉਹ ਮੇਰੇ ਤੋਂ ਥੋੜੇ ਵੱਡੇ ਸੀਗੇ ਉਹਨਾਂ ਨੂੰ ਸਮਝ ਸੀਗੀ ਮੈਨੂੰ ਇੰਨੀ ਜ਼ਿਆਦਾ ਸਮਝ ਨਹੀਂ ਸੀ ਹੈਗੀ ਤੇ ਮੇਰਾ ਇੱਕੋ ਹੀ ਗਾਣਾ ਰਿਕਾਰਡ ਹੋਇਆ ਸੀ ਸਾਗਾ ਕੰਪਨੀ 'ਚ ਉਦੋਂ ਮੈਂ ਥੋੜੀ ਜੀ ਹੋ ਗਿਆ ਸੀਗਾ ਕਿ ਮੈਂ ਨਹੀਂ ਗਾਉਣਾ ਹਾਂਜੀ ਉਦੋਂ ਸਿੱਖਣਾ ਸ਼ੁਰੂ ਕੀਤਾ ਸੀਗਾ ਹਾਲੇ ਤੇ ਬਾਕੀ ਅਨਖੀਲਾ ਸਾਹਿਬ ਕਹਿੰਦੇ ਵੀ ਨਹੀਂ ਸਿੱਖਣਾ ਹੀ ਸਿੱਖਣਾ ਹੁਣ ਸੋ ਫਿਰ ਥੋੜਾ ਅੱਜ ਕੁਝ ਹੋਰ ਅੱਜ ਕੁਝ ਸਿੱਖ ਤਾਂ ਸਾਰੀ ਜ਼ਿੰਦਗੀ ਨਹੀਂ ਸਕਦੇ ਜੀ ਅੱਜ ਵੀ ਕੁਝ ਨਹੀਂ ਸਿੱਖਿਆ ਸੌਰੀ ਹਾਲੇ ਵੀ ਸਿੱਖ ਰਹੇ ਆ ਜੀ ਤੇ ਬਸ ਅੱਜ ਸਾਡੇ ਰੱਬ ਵਰਗੇ ਸਰੋਤੇ ਸਾਨੂੰ ਪਿਆਰ ਕਰਦੇ ਆ ਸਾਨੂੰ ਨਵਾਜ਼ਦੇ ਆ ਥੈਂਕ ਯੂ ਸੋ ਮਚ ਅਸੀਂ ਜਿਵੇਂ ਦੇ ਵੀ ਆ ਕਮਲੇ ਰਮਲੇ ਗਾਉਣੇ ਆ ਸਾਨੂੰ ਬਹੁਤ ਪਿਆਰ ਮਿਲਦਾ ਹੈ ਜਿਹਦਾ ਲੰਬੜ ਨੇ ਪੁੱਛਿਆ ਤੁਹਾਨੂੰ ਬੜੀਆਂ ਤਕਲੀਫਾਂ ਸਹਿਣੀਆਂ ਪਈਆਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਣਖੀਲਾ ਜੀ ਤੁਸੀਂ ਦੱਸੋ ਜੀ ਕੋਈ ਮੰਜ਼ਿਲ ਸੌਖੀ ਤਾਂ ਮਿਲਦੀ ਨਹੀਂ ਪਰ ਫਿਰ ਵੀ ਸੌਖੀ ਮੰਜ਼ਿਲ ਅਸਲ ਦੇ ਵਿੱਚ ਤਾਂ ਜੀ ਗੱਲ ਇਹ ਸੀ ਵੀ ਗਾਇਕੀ ਦੇ ਵਿੱਚ ਤੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ ਸਾਨੂੰ ਆਈ ਅੱਛਾ ਵੀ ਜਿਹੜੀਆਂ ਸਾਨੂੰ ਕੋਈ ਤਕਲੀਫਾਂ ਸਹਿਣੀਆਂ ਪਈਆਂ ਉਹ ਜ਼ਿੰਦਗੀ ਦੇ ਰੰਜੇਵੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਆਉਂਦੀ ਆ ਤਕਲੀਫ ਕਿਉਂਕਿ ਦੁੱਖ ਤੇ ਸੁੱਖ ਦੋ ਭਰਾ ਨੇ ਜੇ ਸੁੱਖਿਆ ਤੇ ਦੁੱਖ ਵੀ ਜੇ ਇਕੱਲਾ ਹੀ ਸੁੱਖ ਹੀ ਆਈ ਗਿਆ ਤੇ ਫਿਰ ਸਾਨੂੰ ਸੁੱਖ ਦੀ ਕਦਰ ਨਹੀਂ ਜੇ ਦੁੱਖ ਆਊਗਾ ਫਿਰ ਸੁੱਖ ਦੀ ਕਦਰ ਹੈ
ਇਸ ਕਰਕੇ ਉਹ ਹਰੇਕ ਬੰਦੇ ਦੇ ਆਈ ਜਾਂਦੀਆਂ ਨੇ, ਇਹੋ ਜਿਹੀਆਂ ਆਈਆਂ ਵੀ ਤੇ ਚਲੇ ਗਈਆਂ, ਨੇਰੀਆਂ ਆਉਂਦੀਆਂ ਝੁੱਲ ਜਾਂਦੀਆਂ ਨੇ, ਬਸ ਭੁੱਲ ਜਾਂਦਾ ਬੰਦਾ ਜੇ ਸਮਾਂ ਫੇਰ ਚੰਗਾ ਆਏ ਤਾਂ। ਉਹ ਲੈ ਵੀ ਤਾਇਆ ਹਾਂਜੀ ਫੋਨ ਆਈ ਜਾਂਦੇ ਆ, ਪ੍ਰੋਗਰਾਮ ਕਹਿੰਦੇ ਨੱਕੋ ਨੱਕੀ ਚੜਿਆ ਪਿਆ, ਹੁਣ ਜਾਣਾ ਕਿੱਦਾਂ ਵੀ ਚੋੜੀ ਬੜੀ ਮਕਬੂਲ ਆ, ਇਹਨਾਂ ਨੂੰ ਜਾਣਾ ਹੀ ਪੈਣਾ। ਵੀ ਅੱਗਾ ਮੈਨੂੰ ਦੱਸ ਜਾਓ, ਤੁਸੀਂ ਆਸਟ੍ਰੇਲੀਆ ਜਾ ਕੇ ਆਏ ਆ। ਹਾਂਜੀ ਆਸਟ੍ਰੇਲੀਆ 'ਚ ਮੈਂ ਸੁਣਿਆ ਵੀ ਜ਼ਿਆਦਾਤਰ ਤਾਂ ਕੱਲੇ ਸਿੰਗਰ ਹੀ ਆਉਂਦੇ ਆ, ਵੀ ਤੁਸੀਂ ਜੋੜੀ ਪਹਿਲੀ ਵਾਰੀ ਗਏ ਸ਼ਾਇਦ ਉੱਥੇ, ਵੀ ਤੁਹਾਨੂੰ ਲੋਕਾਂ ਨੇ ਕਿੱਦਾਂ ਜਾਇਆ, ਤੁਹਾਨੂੰ ਚੰਗਾ ਲੱਗਾ ਤੁਹਾਨੂੰ ਸੁਣ ਕੇ? ਬੜਾ ਵਧੀਆ ਸਵਾਲ ਤੁਸੀਂ ਕੀਤਾ ਹੈ ਜੀ। ਡਿਊਟ ਗਾਇਕੀ ਇੱਕ ਨਿਖੜਵਾ ਅੰਗ ਹੈ ਜੀ ਇਸ ਲਾਈਨ ਦੀ, ਗਾਇਕੀ ਲਾਈਨ ਚੋਂ। ਡਿਊਟ ਬੜਾ ਪਸੰਦ ਕੀਤਾ ਆਸਟ੍ਰੇਲੀਆ ਵਿੱਚ ਸਾਰੇ ਭਰਾਵਾਂ ਨੇ, ਜਿੱਥੇ ਜਿੱਥੇ ਵੀ ਸ਼ੋਅ ਹੋਏ ਨੇ ਬੜਾ ਸਾਨੂੰ ਹੁੰਗਾਰਾ ਮਿਲਿਆ ਭਰਵਾਂ, ਕਿਉਂਕਿ ਡਿਊਟ ਦੇ ਵਿੱਚ ਕੁੜੀ ਮੁੰਡੇ ਨੇ ਗਾਉਣਾ ਹੁੰਦਾ ਹੈ, ਮੀਆਂ ਬੀਬੀ ਬਣ ਕੇ, ਦਿਓਰ ਭਰਜਾਈ ਬਣ ਕੇ, ਜੇਠ ਭਰਜਾਈ ਬਣ ਕੇ, ਜੀਜਾ ਸਾਲੀ ਬਣ ਕੇ, ਸਾਰੇ ਰਿਸ਼ਤੇ ਨਾਤੇ ਇੱਕ ਦੂਜੇ ਨੂੰ ਸਵਾਲ ਜਵਾਬ ਹੁੰਦੇ ਨੇ। ਤੇ ਇਸ ਕਰਕੇ ਇਹ ਬੜਾ ਸੁਣਨ ਨੂੰ ਮਿਲਿਆ ਕਿ ਅਸੀਂ ਪਹਿਲੀ ਵਾਰੀ ਲਾਈਵ ਸ਼ੋਅ ਇਹੋ ਜਿਹਾ ਦੇਖਿਆ। ਇਹ ਸਾਨੂੰ ਬੜੀ ਖੁਸ਼ੀ ਹੋਈ ਗੱਲ ਕੀਤੀ, ਕਮੈਂਟ ਵੀ ਕੀਤੇ ਸਾਡੇ ਪੰਜਾਬੀ ਭਰਾਵਾਂ ਨੇ ਕਿ ਯਾਰ ਆਹ ਹੁੰਦਾ ਲਾਈਵ, ਇਹਨੂੰ ਕਹਿੰਦੇ ਆ ਲਾਈਵ। ਇਹ ਗੱਲ ਸਾਨੂੰ ਬਹੁਤ ਸੁਣਨ ਨੂੰ ਮਿਲੀ, ਸਾਨੂੰ ਬੜੀ ਵਧੀਆ ਲੱਗੀ ਹੈ। ਬਾਕੀ ਸਾਰੇ ਆਪਣੀ ਆਪਣੀ ਥਾਂ ਤੇ ਸੋਲੋ ਗਾਇਕੀ ਵਾਲੇ ਵੀਰ ਵੀ ਸਾਡੇ ਭਰਾ ਭੈਣਾਂ ਸਾਰੇ ਵਧੀਆ ਨੇ, ਤੇ ਡਿਊਟ ਵਾਲੇ ਵੀ ਵਧੀਆ ਨੇ। ਇੱਕ ਤਾਂ ਇਹ ਛੋਟੀ ਜਿਹੀ ਗੱਲ ਸੀ ਕਿ ਵੱਡੇ ਕਲਾਕਾਰ ਨੇ ਕੀਤੀ ਸੀ, ਸਾਡੇ ਬਜ਼ੁਰਗਾਂ ਨੇ, ਕਹਿੰਦੇ ਜੀ ਕੋਈ ਬਿਸ਼ੂ ਵੇਚਣ ਵਾਲਾ ਆ ਗਿਆ ਸੀ ਤੇ ਬਿਸ਼ੂ ਉਹਦੇ ਕੋਲ ਬੜੇ ਸਾਈਜ਼ ਸੀਗੇ, ਛੋਟੇ ਤੋਂ ਲੈ ਕੇ ਵੱਡੇ। ਤੇ ਜਿਹੜਾ ਖਰੀਦਦਾਰ ਸੀ ਉਹ ਕਹਿੰਦਾ ਜੀ ਸਭ ਤੋਂ ਵੱਡੇ ਬਿਸ਼ੂ ਦਾ ਕੀ ਰੇਟ? ਉਹ ਕਹਿੰਦਾ ਜੀ 100 ਰੁਪਇਆ। ਕਹਿੰਦਾ ਇਸ ਤੋਂ ਛੋਟੇ ਦਾ ਕਹਿੰਦਾ ਉਹਦਾ ਵੀ 100 ਰੁਪਇਆ। ਕਹਿੰਦਾ ਉਸ ਤੋਂ ਛੋਟਾ ਕਹਿੰਦਾ ਉਹਦਾ ਵੀ, ਕਹਿੰਦਾ ਸਾਰੇ ਤੋਂ ਛੋਟੇ ਦਾ ਕਹਿੰਦਾ ਉਹਦਾ ਵੀ 100 ਰੁਪਇਆ ਹੀ ਆ। ਉਹ ਕਹਿੰਦਾ ਇਹ ਕੀ ਸਾਈਜ਼ ਇਹਨਾਂ ਦੇ ਅੱਡੋ ਅੱਡ ਤੇ ਰੇਟ ਇੱਕੋ ਹੀ। ਉਹ ਕਹਿੰਦਾ ਜਿਹਦੀ ਵੀ ਪੂਛ ਤੇ ਹੱਥ ਲਾਏਗਾ ਨਾ ਤਾਂ ਉਹ ਤੇਰੇ ਉਹ ਨਹੀਂ ਮਾਰ। ਉਹ ਗੱਲ ਨੂੰ ਸਾਰੇ ਆਪਣੀ ਥਾਂ ਤੇ ਬਹੁਤ ਵਧੀਆ ਨੇ, ਪਰ ਅਸੀਂ ਇਹ ਚਾਹੁੰਦੇ ਆ ਕਿ ਹਰ ਕਲਾਕਾਰ ਨੂੰ, ਭਰਾ ਨੂੰ, ਹਰ ਭੈਣ ਨੂੰ ਜਿੰਨਾ ਸਾਨੂੰ ਪਿਆਰ ਮਿਲਿਆ ਆਸਟ੍ਰੇਲੀਆ ਤੋਂ ਸਾਰਿਆਂ ਨੂੰ ਮਿਲੇ ਤੇ ਸਾਰੇ ਖੁਸ਼ ਰਹਿਣ। ਮਿਹਨਤ ਕਰੋ ਜਿੰਨੇ ਵੀ ਸਿੰਗਰ ਭਰਾ ਨੇ ਸਾਡੇ, ਤੁਸੀਂ ਵੀ ਖਾਸ ਕਰਕੇ ਕੀ ਨਾਂ ਕੀ ਰੱਖਿਆ? ਦੇਖੋ ਆਪਣੇ ਰੰਗੀਲਾ ਸਾਹਿਬ, ਤੁਸੀਂ ਅਨਕੀਲਾ, ਮੈਂ ਰੰਗੀਲਾ, ਚੇਲਾ ਚੁੱਲਾ ਚੇਲਾ ਨੇ ਚੁੱਲਾ ਪਾ ਲੈਣੇ। ਐ ਦੇਖੋ ਜੀ, ਦੇਖੋ ਮੈਂ ਵੀ ਪਹਿਲਾਂ ਚੰਗੇ ਗਾਣੇ ਗਾਉਂਦਾ ਹੁੰਦਾ ਸੀ, ਪਰ ਕੁਝ ਹੁੰਦਾ ਨਹੀਂ, ਕੀ ਕਰੀਏ। ਲੈ ਕਹਿੰਦੇ ਤਾਂ ਲੈਂਡ ਸੁਣਾ ਦੇ। ਸੁਣਗੇ ਸਾਰੇ ਸੁਣਗੇ, ਤੂੰ ਚੰਗੇ ਗਾ ਕਰ ਗੱਲ ਹੀ ਕੋਈ ਨਹੀਂ, ਸਾਰੇ ਸੁਣਨਗੇ। ਲੈ ਫਿਰ ਸੁਣ ਲਓ ਇੱਕ ਮੇਰਾ ਵੀ ਸੁਣਾਓ। ਉਸਤਾਦ ਜੀ ਦਾ ਸੁਣਾਉਣਾ ਇੱਕ। ਚੱਕ ਲਿਆ ਇੱਕ ਮਿੰਟ। ਉਹ ਰਾਂਝਾ ਜੋਗੀ ਹੋ ਗਿਆ, ਕੰਨੀ ਮੁੰਦਰਾਂ ਪਾਈਆਂ, ਚੌਧਰ ਛੱਡੀ ਪਿੰਡ ਦੀ, ਛੱਡੀਆਂ ਪਰਜਾਈਆਂ। ਰਸ਼ੀਦਾ ਸਾਹਿਬ ਮਾਸਟਰ ਜੀ, ਤਾਇਆ ਰੰਗ ਜਾ ਗਿਆ, ਅਸਰ ਹੋ ਗਿਆ। ਧੰਨ ਭਾਗ ਸਾਡੇ ਨਾਲ ਤੁਸੀਂ ਆਏ, ਉਹ ਕਮਰੇ ਨੂੰ ਸੁਣਗੇ। ਕੀ ਬਾਤ ਆ ਸ਼ੇਰ, ਕੀ ਬਾਤ ਆ। ਇਹ ਬਿੱਛੂ ਹੀ ਹੋਇਆ ਫਿਰ, ਡੱਕ ਦਾ ਮਾਰਦਾ ਹੋਇਆ ਨਾ ਫਿਰ। ਸਿਆਣੇ ਠੀਕ ਹੈ, ਸਾਰੇ ਸੱਚ ਕਹਿੰਦੇ ਆ। ਉਹ ਖਰਬੂਜੇ ਵੱਲ ਦੇਖ ਕੇ ਖਰਬੂਜਾ ਰੰਗ ਫੜਦਾ। ਦੇਖੋ ਹੀ ਆਈ ਆ ਫਿਰ। ਪਤਾ ਹੈ ਖੈਰ ਉਹਨਾਂ ਨੇ ਵੀ ਜਾਣਾ, ਪਰ ਅੱਜ ਦੀ ਜਿਹੜੀ ਇਹ ਸਾਰਥਕ ਰਹੀ ਆ, ਸੱਤ ਜਿਹੜੀ ਅੱਜ ਦੀ ਬੈਠਣ ਦੀ, ਆਸ਼ੀਰਵਾਦ ਦਿਓ ਸਾਨੂੰ ਹੁਣ। ਚਾਹੇ ਇੱਕੋ ਹੀ ਬੰਦਾ ਸੁਧਰਿਆ, ਪਰ ਨਾਲ ਦੀ ਨਾਲ ਤਕੀਦ ਜ਼ਰੂਰ ਆ ਸਾਡੇ ਸਾਰੇ ਪੰਜਾਬੀ ਭਰਾਵਾਂ ਨੂੰ ਵੀ ਸਾਡਾ ਜਿਹੜਾ ਸੱਭਿਆਚਾਰ ਆ, ਸਾਡੀ ਜਿਹੜੀ ਗਾਇਕੀ ਆ, ਸਾਡੇ ਜਿਹੜੇ ਗੀਤਕਾਰ ਆ, ਇਹਨਾਂ ਨੂੰ ਅਸੀਂ ਪ੍ਰਮੋਟ ਕਰੀਏ। ਐਵੇਂ ਹੀ ਅਸੀਂ ਦੂਜਿਆਂ ਦੇ ਸੱਭਿਆਚਾਰਾਂ ਨੂੰ ਆਪਣੇ ਵਿੱਚ ਘਸੋੜ ਕੇ ਆਪਣਾ ਸੱਭਿਆਚਾਰ ਖਰਾਬ ਨਾ ਕਰੀਏ। ਤੇ ਤਾਇਆ ਹੁਣ ਆਪਣੇ ਇਹਨਾਂ ਦੇ ਗੀਤ ਜਿਹੜੇ ਆ, ਰੰਗੀਲਾ ਸਾਹਿਬ ਤੇ ਅਜੇ ਚਲੋ ਆਪਣੀ ਖੁਸ਼ਕਿਸਮਤੀ ਆ 3 ਘੰਟੇ ਨਹੀਂ ਹੋਰ ਲਾਉਣੇ ਆ, ਉੱਥੇ ਸੁਣਦੇ ਆ। ਮਾਸਟਰ ਜੀ ਇੱਕ ਗੱਲ ਮੈਂ ਤਾਇਆ ਹੋਰ ਸਾਂਝੀ ਕਰਾਂ ਵੀ ਜਨਮਦਾਤਾ ਹੁੰਦਾ ਗਾਣੇ ਦਾ ਗੀਤਕਾਰ ਜੀ। ਤੇ ਚਲੋ ਮੈਂ ਤਾਂ ਨਾਲ ਆਇਆ ਇਹਨਾਂ ਦੇ, ਮੈਨੂੰ ਤਾਂ ਨਾਲ ਲੈ ਕੇ ਆਇਆ, ਮੈਂ ਤਾਂ ਸਾਰਿਆਂ ਦੇ ਸਾਹਮਣੇ ਆ ਗਿਆ। ਇੰਟਰਵਿਊਆਂ 'ਚ ਵੀ ਉੱਥੇ ਬਹੁਤ ਹੋਈਆਂ ਆਸਟ੍ਰੇਲੀਆ ਸਾਡੀਆਂ, ਤੇ ਸਟੇਜ ਤੇ ਵੀ ਮੈਂ ਨਾਲ ਜਾਂਦਾ, ਤੇ ਮੈਨੂੰ ਤਾਂ ਲੋਕਾਂ ਨੂੰ ਪਛਾਣ ਆ ਗਈ ਵੀ ਇਹ ਬੱਬੂ ਬਰਾੜ ਹੈ। ਪਰ ਕਈ ਸਾਡੇ ਗੀਤਕਾਰ ਭਰਾ ਵਿਚਾਰੇ ਇਹ ਜਿਹੇ ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂ। ਉਹ ਬੱਸ 'ਚ ਚੜ੍ਹਨ, ਚਾਹੇ ਕਾਰ 'ਚ ਚੜ੍ਹਨ, ਕਿਤੇ ਵੀ ਜਾਣ, ਉਹਨਾਂ ਦਾ ਚਿਹਰਾ ਨਹੀਂ ਕੋਈ ਪਛਾਣਦਾ। ਪਰ ਮੈਂ ਕਲਾਕਾਰ ਭਰਾਵਾਂ ਨੂੰ ਇੱਕ ਬੇਨਤੀ ਕਰਦਾ, ਆਇਆ ਤੁਸੀਂ ਵੀ ਸਾਰਿਆਂ ਨੂੰ ਦੱਸਿਓ ਕਿ ਇੱਕ ਤਾਂ ਉਹਦਾ ਮਿਹਨਤਾਨਾ ਨੂੰ ਪੱਕਾ ਦਿਆ ਕਰਨਾ, ਤੇ ਇੱਧਰ ਉਂਗਲੀ ਕਰਕੇ ਕਹੋ ਇਦਾਂ ਨਹੀਂ ਕਹਿੰਦੇ ਆ ਇਧਰੋਂ ਮਿਲਦਾ, ਇਧਰੋਂ ਮਿਹਨਤਾਨਾ ਮੈਨੂੰ ਕਹਿੰਦੇ ਮੈਨੂੰ ਦੂਜਾ ਤਾਇਆ ਉਹਨਾਂ ਨੂੰ ਪਰਦੇ ਤੇ ਵੀ ਪੱਕਾ ਲੈ ਕੇ ਆਇਆ ਕਰਨ, ਕਿਉਂਕਿ ਉਹਨਾਂ ਦੀ ਵੀ ਪਛਾਣ ਬਣੇ ਵੀ ਆਹ ਫਲਾਨਾ ਗੀਤਕਾਰ ਹੈ, ਇਹਨੇ ਚੰਗਾ ਲਿਖਿਆ ਹਨਾ, ਜਾਂ ਜੋ ਵੀ ਲਿਖਿਆ। ਇਹ ਤਾਇਆ ਪੱਕਾ ਤੁਸੀਂ ਆਸਟ੍ਰੇਲੀਆ ਵਾਲੇ ਜਿਹੜੇ ਰੇਡੀਓ ਵਾਲੇ ਜਾਂ ਟੈਲੀਵਿਜ਼ਨ ਵਾਲੇ ਨੇ ਆਸਟ੍ਰੇਲੀਆ ਵਾਲੇ,
ਉਹਨਾਂ ਨਾਲ ਪੱਕਾ ਗੱਲ ਕਰਿਓ ਵੀ ਤੁਸੀਂ ਗੀਤਕਾਰਾਂ ਦੀਆਂ ਵੀ ਇੰਟਰਵਿਊਆਂ ਕਰਿਆ ਕਰੋ ਨਾਲ। ਜਦੋਂ ਮੈਂ ਨਾ ਅਗਲੀ ਵਾਰੀ ਗਿਆ ਹਾਂ। ਤੀਜਾ ਮੇਰਾ ਕਹਿੰਦਾ ਮੁੜ ਕੇ ਫੇਰ ਆ ਮੈਂ ਜਾਣਾ। ਅੱਛਾ। ਮੈਂ ਉਹਨਾਂ ਨੂੰ ਤਕੀਦ ਕਰੂੰ ਸਾਰੀ, ਹਾਂਜੀ। ਪਰ ਮੈਂ ਨਾਲ ਇੰਨੀ ਸਾਰਿਆਂ ਦੀ ਗੱਲ ਕਰਦਾ ਵੀ ਪਿੰਡ 'ਚ ਵੀ ਬਾਹਰ ਵੀ ਜੇ ਤੁਸੀਂ ਚੰਗਾ ਸੁਣਨਾ ਚਾਹੁੰਦੇ ਨਾ, ਹਾਂਜੀ ਜਿਹੜੇ ਚੰਗੇ ਗਾਉਂਦੇ ਆ ਉਹਨਾਂ ਨੂੰ ਸਪੋਰਟ ਕਰੋ ਜ਼ਰੂਰ। ਹਾਂ। ਵੈਰੀ ਗੁੱਡ ਤਾਇਆ ਜੀ। ਉਹਨਾਂ ਨੂੰ ਇਦਾਂ ਨਹੀਂ ਵੀ ਉੱਤੇ ਖਾਲੀ ਸਪੋਰਟ ਕਰੋ, ਮਾੜਾ ਮੋਟਾ ਗੀਤ ਕਾਰਡ ਖਰੀਦੋ, ਕੋਈ ਚੀਜ਼ ਕਰੋ। ਹਾਂ। ਉਹਨਾਂ ਨੇ ਬੱਚੇ ਪਾਲਣੇ ਆ, ਸਹੀ ਗੱਲ। ਮੁਫਤ ਵਿੱਚ ਭਗਤੀ ਨਹੀਂ ਹੁੰਦੀ। ਹਾਂ ਚਲੋ ਬਾਕੀ ਤੁਸੀਂ ਜਾਣਾ ਹੈਗਾ ਹੁਣ ਪਿੰਡ 'ਚ। ਆਇਆ ਮੈਂ ਮੈਂ ਕਹਿਣ ਲੱਗਾ ਸੀ ਇੱਕ ਮਿੰਟ ਲੈ ਜਾ ਨੰਬਰਾ, ਤੈਨੂੰ ਕਾਹਲੀ ਪਈ ਕਾਹਲੀ ਤਾਂ ਹੈਗੀ ਆ ਮੈਨੂੰ। ਵੀ ਜਿਹੜਾ ਸਭ ਤੋਂ ਵੱਧ ਗਾਣਾ ਹਾਂਜੀ ਤੁਹਾਡਾ ਆਸਟ੍ਰੇਲੀਆ ਪਸੰਦ ਕੀਤਾ ਗਿਆ ਹਾਂਜੀ ਜੀ। ਉਹਦੇ 2 ਲਫ਼ਜ਼ ਸੁਣਾ ਦਿਓ। ਤਾਇਆ ਹਟਦਾ ਨਹੀਂ ਹੁਣ ਦੇਖ ਲਓ ਹੈਂ। ਉਹ ਮਾਸੀਆਂ ਦੇ ਨਾਲ ਚੰਗੇ ਖਾਣਾ ਲਵਾਉਣਾ ਇੱਥੇ। ਆਏ ਨੇ ਪ੍ਰੋਗਰਾਮ ਤੋਂ ਪਹਿਲਾਂ ਪੰਚਾਇਤ ਕਰਾਉਣੀ ਹੈ। ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਤਾਂ ਤਾਇਆ ਜੀ ਸਾਰੇ ਹੀ ਬਹੁਤ ਸਲਾਹੇ ਨੇ, ਬਹੁਤ ਵਧੀਆ ਪੰਜਾਬੀਆਂ ਨੇ ਸੁਣੇ ਨੇ, ਫਰਮਾਇਸ਼ਾਂ ਕਰ ਕਰਕੇ ਇੱਕ ਤੋਂ ਦੂਜੀ ਫਰਮਾਇਸ਼, ਇੱਕ ਤੋਂ ਦੂਜੀ। ਤੇ ਗਾਣਾ ਤੁਹਾਨੂੰ ਸੁਣਾ ਦਿੰਦੇ ਗੁਲਸ਼ਨ ਜੀ। ਹਾਂਜੀ ਉਹ ਜ਼ਿਆਦਾ ਸੁਣਿਆ ਬੂਹੇ ਕੋ ਫੁੱਲਾਂ ਵਾਲੀ ਬੇਲ ਗੱਲ, ਬਹੁਤ ਸੁਣਿਆ ਪੰਜਾਬੀ। ਠੀਕ ਹੈ ਜੀ। ਹਾਂ ਸੁਣਾਓ। ਇੱਕ ਮਿੰਟ ਮੈਂ ਇਧਰੋਂ ਬੰਦ ਕਰ ਬੈਠਾ। ਇਹ ਆ ਚੱਕਰੀਏ ਫੱਟੇ ਪਹਿਲਾਂ 302 ਮੈਂ ਪਹਿਲਾਂ ਸੁਣਾ ਚੁੱਕਾ ਜੀ। ਹਾਂਜੀ। ਉਹ ਤਾਂ ਸੁਣਿਆ ਇਸ ਗਾਣੇ ਦੀ ਬਹੁਤ ਫਰਮਾਇਸ਼ ਹੈ। ਅੱਛਾ ਜੀ ਸੁਣਾਓ। ਲਾ ਕੇ ਬਹਾਨਾ ਖੜ ਬੋਹੇ ਜਿਰਦਾਨਾ ਗੁੰਦ ਦੀ ਰਹਾਵੇ ਗੁੰਦ ਢਾਡਾ ਕੇ ਬੋਹੇ ਕਪਲਾ ਵਾਲੀ ਵੇਗਾ ਤੀਵੇਂ ਤੈਨੂੰ ਤੱਕਣ ਬਹਾਨੇ ਪਾਣੀ ਪਾ ਕੇ। ਓਏ ਆਪਾਂ ਵੀ ਕਬੂਤਰਾਂ ਦਾ ਜੋੜਾ ਲਿਆ ਰੱਖ, ਆਪਾਂ ਵੀ ਕਬੂਤਰਾਂ ਦਾ ਜੋੜਾ ਲਿਆ ਰੱਖ, ਨਿਤ ਚੜੀਏ ਚਵਾਰੇ ਚੋਗਾ ਪਾਉਣ ਦੇ ਲਈ ਅਸਾਂ ਵੀ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀਆਂ ਨਿਭਾਉਣ ਦੇ ਲਈ। ਬੋਹੇ ਕਪਲਾ ਵਾਲੀ ਵੇਗਾ ਤੀਵੇਂ ਤੈਨੂੰ ਤੱਕਣ ਬਹਾਨੇ ਪਾਣੀ ਪਾ ਕੇ। ਓਏ ਆਪਾਂ ਵੀ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀਆਂ ਨਿਭਾਉਣ ਦੇ ਲਈ। ਵਾਹ ਜੀ ਵਾਹ। ਭਾਈ ਜੀਦੇ ਰਹੋ ਪੁੱਤਰੋ, ਬਹੁਤ ਵਧੀਆ ਬਹੁਤ ਵਧੀਆ। ਤਰੱਕੀਆਂ ਕਰੋ ਤੁਸੀਂ ਪੁੱਤਰੋ। ਥੈਂਕ ਯੂ।